ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਮੈਂ ਮੌਜੂਦ ਹਾਂ ਆਵਾਮ ਦੇ ਵਿੱਚ ਜਿਹੜੀ ਬੜੇ ਮਸਾਇਲ ਵਿੱਚ ਘਿਰੀ ਹੋਈ ਹੈ। ਕਿਤੇ ਬਿਜਲੀ ਦੇ ਮਸਾਇਲ ਨੇ, ਬਿੱਲਾਂ ਦੇ ਮਸਾਇਲ ਨੇ, ਗੈਸ ਦੇ ਬਿੱਲਾਂ ਦੇ ਮਸਾਇਲ ਨੇ, ਪੈਟਰੋਲ ਦੀਆਂ ਕੀਮਤਾਂ ਜ਼ਿਆਦਾ ਨੇ। ਲੇਕਿਨ ਇੱਕ ਨਵੀਂ ਅਫਵਾਹ ਉੱਡੀ ਹੈ, ਇੱਕ ਨਵੀਂ ਗੱਲ ਆਈ ਹੈ ਕਿ ਇਸ ਮੁਲਕ 'ਚ ਮਜ਼ੀਦ ਸੂਬੇ ਬਣ ਜਾਵਣ ਤੇ ਹਾਲਾਤ ਬਿਹਤਰ ਹੋ ਜਾਣਗੇ। ਐਸਾ ਮੁਲਕ ਜਿੱਥੇ ਆਬਾਦੀ ਦਿਨ ਬ ਦਿਨ ਵੱਧ ਰਹੀ ਹੈ, ਲੋਕ ਵੀ ਜ਼ਿਆਦਾ ਹੋ ਰਹੇ ਨੇ ਔਰ ਪਹਿਲੇ ਵੀ ਐਡਾ ਵੱਡਾ ਖਿੱਤਾ ਹੈ ਕਿ ਇੱਕ ਵਜ਼ੀਰ ਆਲਾ ਸ਼ਾਇਦ ਪੂਰਾ ਆਪਣਾ ਜਿਹੜਾ ਸੂਬਾ ਵੀ ਕਵਰ ਨਹੀਂ ਕਰ ਸਕਦਾ। ਕੁਝ ਫਾਇਦੇ ਵੀ ਨੇ, ਕੁਝ ਨੁਕਸਾਨਾਤ ਵੀ ਨੇ। ਲੇਕਿਨ ਆਮ ਆਦਮੀ ਕੀ ਸੋਚਦਾ ਹੈ ਕਿ ਨਵੇਂ ਸੂਬੇ ਬਣਨੇ ਚਾਹੀਦੇ ਨੇ। ਆਓ ਲੋਕਾਂ ਨਾਲ ਗੱਲ ਕਰਦੇ ਹਾਂ। जी अस्सलाम वालेकुम भाईजान। वालेकुम सलाम। सर, बड़े मसाइल ने पाकिस्तान के, की समझते हो इन्हां दा हल की है? सर ਜਿਹੜੀ ਸਾਨੂੰ ਸਮਝ ਆਈ ਨਾ, ਸਾਨੂੰ ਤਾਂ ਲੱਗਦਾ ਕਿ ਇਹਨਾਂ ਦਾ ਹੱਲ ਕੋਈ ਨਹੀਂ ਹੈ। अच्छा, ਇਹਨਾਂ ਦਾ ਹੱਲ ਸੋਚਦੇ ਹੀ ਜ਼ਿੰਦਗੀਆਂ ਗੁਜ਼ਰ ਜਾਂਦੀਆਂ ਨੇ। ਸਾਡੀ ਵੀ ਤਕਰੀਬਨ ਗੁਜ਼ਰ ਗਈ ਹੈ, ਬਾਕੀ ਜਿਹੜੀ ਰਹੇਗੀ ਉਹ ਵੀ ਇੰਝ ਹੀ ਗੁਜ਼ਰ ਜਾਣੀ ਹੈ। ਜਦੋਂ ਦੀ ਹੋਸ਼ ਸੰਭਾਲੀ ਹੈ, ਤਾਰੀਖ ਪੜ੍ਹਨੇ ਪਏ ਆ 1947 ਤੋਂ ਤੁਰ ਕੇ ਹੁਣ ਤੱਕ ਮਸਾਇਲ ਦਾ ਹੱਲ ਲੱਭਣ ਦੀ ਤਲਾਸ਼ ਕੀਤੀ ਹੈ, ਲੇਕਿਨ ਮਸਾਇਲ ਦਾ ਹੱਲ ਲੱਭਣ ਦੀ ਬਜਾਏ ਉਹ ਵਧੇ ਨੇ। ਉਹ ਗੱਲ ਗਲਤ ਨਹੀਂ ਕਿ ਮਰਜ਼ बढ़ता गया जू दवा की। ਤੇ ਇਸ ਵਾਸਤੇ ਮੈਨੂੰ ਤਾਂ ਨਹੀਂ ਲੱਗਦਾ ਸਰ ਕੋਈ ਮਸਾਇਲ ਦਾ ਹੱਲ ਹੋਏ, ਕਿਉਂਕਿ ਅਸੀਂ ਹੱਲ ਕਰਨਾ ਚਾਹੁੰਦੇ। अच्छा, ਹਾਂਜੀ की समझते हो कि नवे सूबे बनन ना कोई मसाइल हल होणगे कि ਸਰ ਵਧਣਗੇ। ਜਿਨ੍ਹਾਂ ਨੇ ਮਫਾਦਾਤ ਲੈਣੇ ਨੇ, ਜਿਨ੍ਹਾਂ ਦਾ ਮੁਲਕ ਹੈ, ਜਿਨ੍ਹਾਂ ਦੇ ਮਸਾਇਲ ਨੇ, ਉਹਨਾਂ ਦੇ ਉਹ ਹੋਰ ਲੋਕ ਨੇ। ਜਿਹੜੇ ਮਸਾਇਲ ਦਾ ਹੱਲ ਤਲਾਸ਼ ਕਰ ਰਹੇ ਨੇ ਉਹ ਹੋਰ ਲੋਕ ਨੇ। ਸੂਬੇ ਵਧਾਉਣ ਦਾ ਮਤਲਬ ਇਹ ਵੇ ਕਿ ਉਹਨਾਂ ਦੇ ਵਾਸਤੇ ਨਵੇਂ ਰਸਤੇ ਲੱਭਣ ਖੁੱਲ੍ਹ ਜਾਣਗੇ ਤਾਂ ਕਿ ਉਹ ਪੈਸਾ ਕਮਾਉਣ, ਆਪਣੇ ਮਾਮਲਾਤ ਨੂੰ ਬਿਹਤਰ ਕਰਨ। ਔਰ ਜਿਨ੍ਹਾਂ ਦੇ ਸਾਡੇ ਲਈ ਜਿਹੜੇ ਆਮ ਸ਼ਹਿਰੀ ਨੇ, ਉਹਨਾਂ ਦੇ ਮਸਾਇਲ ਨੂੰ ਹੱਲ ਕਰਨ ਦੀ ਬਜਾਏ ਉਹ ਉਹਨਾਂ ਨੇ ਹੋਰ ਇੱਕ ਨਵਾਂ ਪੰਡੋਰਾ ਖੋਲ੍ਹ ਦੇਣਾ ਹੈ। ਅਸੀਂ ਨਵੇਂ ਮਸਾਇਲਾਂ ਦੇ ਤੂਫਾਨ ਆਂਦੀਆਂ ਦਾ ਸਾਹਮਣਾ ਕਰਨਾ ਹੈ, ਅੱਗੋਂ ਸਾਡੇ ਬੱਚਿਆਂ ਨੇ ਵੀ ਕਰਨਾ ਹੈ। ਬਸ ਐਸੀ ਚੀਜ਼ ਤੇ ਸੋਚੋ ਕਿ अच्छा सर, आम आदमी सोचता तो होना ज़ाहिर गल है कि उनकी रसाई होए किसी सतह तक, जी जी उनकी गल सुनी जाए। जी जी और अगर इवें छोटे छोटे इंतजामी यूनिट्स बन जान जी जी तो मसाइल अवाम की दहलीज तक भी हल हो सकते जी हैं। जी अगर ज़्यादा सूबे बन जान, नौकरियां भी निकलणगियां, अवामी ਜਿਹੜੇ मसाइल ने वो भी तकरीबन हल होणगे, बजट की तकसीम भी बेहतर होगी। की समझते हो कि शायद इहदे नाल ठीक ही हो जाए? ਸਰ ਜਿਹੜੀ ਮੈਨੂੰ ਸਮਝ ਆਉਂਦੀ ਪਈ ਨੇ ਕਿ ਉਹ ਲੋਕ ਜਿਹੜੇ ਮਸਾਇਲ ਦਾ ਸ਼ਿਕਾਰ ਨਹੀਂ, ਉਹਨਾਂ ਦੀ ਤਾਦਾਦ ਵਧੀ ਹੈ। ਇਸ ਵਾਸਤੇ ਉਹਨਾਂ ਨੇ ਅੱਗੋਂ ਛੋਟੀਆਂ ਸਰਕਾਰਾਂ ਬਣਾ ਕੇ ਆਪਣੇ ਇਲਾਕੇ 'ਚ ਦੇਣਾ ਚਾਹੁੰਦੇ ਨੇ। ਲੇਕਿਨ ਸਾਡੇ ਜਿਹੜੇ ਆਮ ਸ਼ਹਿਰੀ ਹੈ, ਉਹਦੇ ਮਸਾਇਲ ਨਾ ਪਹਿਲੇ ਹੱਲ ਹੋਏ ਨੇ, ਨਾ ਇੰਤਜ਼ਾਮੀ ਯੂਨਿਟ ਬਣਨ ਦੇ ਨਾਲ ਹੱਲ ਹੋਣੇ ਨੇ। ਸਰ ਉਹ ਮਸਾਇਲ ਹੀ ਸਾਡੇ ਜਿਹੜੇ ਮਸਾਇਲ ਹੁਣ ਇੱਥੋਂ ਤੱਕ ਮਹਿਦੂਦ ਹੋ ਗਏ ਨੇ ਕਿ ਸਵੇਰੇ ਉੱਠਣਾ, ਰਾਤ ਤੱਕ ਦੌੜ ਲਾਣੀ ਹੈ ਤਾਂ ਕਿ 2 ਟਾਈਮ ਦਾ ਕਿਚਨ ਜਿਹੜਾ ਸਾਡਾ ਰੋਟੀ ਉਹ ਚੱਲ ਸਕੇ। ਇਹ ਹੀ ਨੇ ਸਾਡੇ ਮਸਾਇਲ। ਇੰਝ ਹੀ ਸਾਡੀ ਸਾਰੀ ਉਮਰ ਤਮਾਮ ਹੋ ਜਾ ਰਹੀ ਹੈ। ਅਗਰ ਮਸਾਇਲ ਹੱਲ ਕਰਨਾ ਚਾਹਣ, ਸਾਡੀ ਰੂਲਿੰਗ ਕਲਾਸ, ਐਲੀਟ ਕਲਾਸ, ਅਥਾਰਟੀ, ਬਿਊਰੋਕ੍ਰੇਸੀ, ਡੈਮੋਕ੍ਰੇਸੀ ਤੋਂ ਹੱਲ ਹੋ ਸਕਦੇ ਨੇ। ਕਿਉਂਕਿ ਪਾਕਿਸਤਾਨ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪੂਰੀ ਦੁਨੀਆ ਮੰਨਦੀ ਹੈ ਕਿ ਪਾਕਿਸਤਾਨ ਇੱਕ ਐਸਾ ਮੁਲਕ ਹੈ ਜਿਹਦੇ 'ਤੇ ਅੱਲਾਹ ਤਾਲਾ ਦੀ ਐਕਸਟਰਾ ਬਲੈਸਿੰਗਸ ਨੇ, ਐਕਸਟਰਾ ਕਰਮ ਨਵਾਜ਼ੀਆਂ ਨੇ। ਲੇਕਿਨ ਦੁਆ ਹੀ ਕਰ सकते सर, और हल नहीं नज़र आ रहा है। जी अस्सलाम वालेकुम भाईजान। वालेकुम सलाम। सर, की नाम है अपना? मोहम्मद शाहिद। मोहम्मद शाहिद। अच्छा शाहिद भाई, बड़े मसाइल ने पाकिस्तान च, जी, जी। नवे रोले शुरू हो गए हैं और नवे हल भी निकल रहे हैं। हाँ जी। कढ़न की कोशिश की जा रही है कि शायद सूबे बनाने वाले मामला हल हो जाए। की समझते हो हल हो जाएंगे चीज़ा? सर यह तो गवर्नमेंट को पता है की होना चाहिए हल। गवर्नमेंट ने करना, असी तो कोई नहीं कर सकता। नहीं, कोई आम आदमी सोचता तो होना यार यह काम कर देन, कोई तो हालात बेहतर सर होंगे। महंगाई ज़्यादा है, इन्हें कंट्रोल करना बस। और महंगाई किवें कंट्रोल होएगी? महंगाई बस गवर्नमेंट ही कर सकती है। असी तो तुसी मोबाइलों का काम करते हो? जी मोबाइल बड़े महंगे हो रहे हाँ हैं। जी, मोबाइल तो बड़े महंगे हो की वजह है? को होंगे कोई बेहतर मोबाइलों के रेट भी? नहीं, कोई नहीं, फिलहाल बढ़ते जा रहे हैं सर। हालांकि हुण तक नवे आ गई ने कंपनियां मार्केट में हाँ जी और इन्ना कंपीटिशन हो गया, रेट जरा मुनासिब होने चाहिए सन। हाँ की जी। वजह कि वध ही रहे ने रेट? सर पेट्रोल भी महंगा हो जा रहा है, इसकी वजह से हर चीज़ महंगी होगी। हर चीज़ से इफेक्ट पैंदा है। जी जी, ठीक हो गया। और तुसी सुनाओ, कम शम जेड़ा वो आजकल कैसा चल रहा है? शुक्र अल्लाह का कम ठीक है माशा। मोबाइल वगैरह की सेल ठीक हो जाती हाँ जी, या फर्क पिया महंगाई तो बाद? थोड़ा जहा फर्क पे है, बाकी ठीक चल रहा है। जी अस्सलाम वालेकुम भाईजान। जी वालेकुम सलाम भाईजान। सर, हाल रोड पे आए हो, मोबाइल खरीदन आए हो? जी बिल्कुल। अच्छा, मिलिया कोई मुनासिब कीमत? जी बस कोशिश करने मिले नहीं अभी। अच्छा, रेट वावा ने? रेट बाबा ने बहुत जल्द। कितों आए हो?
अस आज़ाद कश्मीर से ਆਜ਼ਾਦ ਕਸ਼ਮੀਰ ਤੋਂ ਆਏ ਹੋ। ਕੀ ਸੂਰਤ ਹਾਲ ਹੈ ਅੱਜ ਕੱਲ੍ਹ? ਹਾਲਾਤ ਜ਼ਰਾ ਟਾਈਟ ਹੀ ਲੱਗ ਰਹੇ वो तो आपके सामने हालात हैं। हैं। ਅੱਛਾ, जी बहुत ज़्यादा हालात ख़राब हैं। ਕੀ ਸਮਝਦੇ ਹੋ ਇਸ ਮਸਲੇ ਦਾ ਹੱਲ ਕਿਵੇਂ ਨਿਕਲਣਾ ਚਾਹੀਦਾ? गवर्नमेंट चाहे तो एक दिन में इसको हल कर सकती है, गवर्नमेंट की मर्ज़ी है। ਔਰ ਜਿਹੜੇ ਮੁਤਾਲਬਾਤ ਨੇ ਐਕਸ਼ਨ ਕਮੇਟੀ ਦੇ, ਤੁਸੀਂ ਕੀ ਸਮਝਦੇ ਹੋ ਕਿਸ ਹੱਦ ਤੱਕ ਜਾਇਜ਼ ਨੇ? जी मैं तो समझता हूँ 100% ठीक है, इनको मानने चाहिए। देखिए जायज़ है ना, हम अपना अस्पताल मांग रहे हैं, अपने एयरपोर्ट मांग रहे हैं, अपनी सहूलतें मांग रहे हैं, अपनी बिजली मांग रहे हैं, खाना मांग रहे हैं ना। ठीक है, देखें हमारे जायज़ मुताबिक बिल्कुल। तो किन चीज़ों पर नहीं मामला आगे बढ़ रहे? ये ज़्यादातर मसला है जो 12 सीटें हैं महाजीर की, जी उन पर ज़्यादा मसला है, उन पर गवर्नमेंट नहीं मान रही, बाकी तो वो सब मान रही है। ठीक है जी। वैसे ओवरऑल क्या समझते हैं कि इतना ज़्यादा मामला ख़राब क्यों हो गया? असल कुछ तो हमारे लीडर जो है ना, वो आज़ाद कश्मीर के लीडर को ज़ाहिर मैं उन्हें कहूँगा, वो बहुत ज़्यादा जज्बाती हो गए। जज्बाती हैं। तो पाकिस्तानी गवर्नमेंट इनको भी मानना चाहिए, तो इनको हमारा ख्याल रखना चाहिए, क्योंकि हम कश्मीरी हैं, ये कह रहे हैं कश्मीर पाकिस्तान की शरह है, तो ये हमारे साथ देखें कैसा सलूक कर रहे हैं। कश्मीरी भाई हैं हमारे, आपको पता है हम मानते कश्मीरियों हैं, के साथ- सही है, हम मानते हैं पाकिस्तान को, हम अपना भाई मानते हैं, दोस्त मानते हैं, ठीक है। लेकिन देखें ना, गवर्नमेंट नहीं मान रही ना, गवर्नमेंट हमारे साथ कितनी ज़्यादतियाँ कर रही है, आप देखें। अब सोशल मीडिया इस्तेमाल करते हैं, देखें आए रोज़ कोई ना कोई जनाब अच्छा, लोकल जो आवाम है, लोकल कम्युनिटी है, वो कितनी परेशान हुई है इस सब? बहुत ज़्यादा मुतासर है। देखें यहाँ से ना खुराक जा रही है, ना खाना जा रहा है, ना कुछ जा रहा है। ये जो टमाटर हैं वो उधर हमारी तरफ 500-600 रुपया किलो मिल रहे हैं इस टाइम। और आटे का इतना बुरान के आटा 20 किलो हमें थैली वहाँ मिल रही है 4000 की, 3000 की, 3500 की, मुख्तलिफ रेट। तो बहुत ज़्यादा हालात ख़राब है, बस क्या बताएं आपको। सोशल मीडिया बिल्कुल बंद है, अभी देखें ना वहाँ की सर्विस इन्होंने बंद की है, तकरीबन 2 महीने हो गए सर्विस बिल्कुल बंद है। तो इधर पाकिस्तान है वो इसलिए घूमने फिरने के लिए, और यहाँ का माहौल देखने, यहाँ तो सब लोग खुश हैं, लेकिन वहाँ सूरत हाल देख। अच्छा, जो इलेक्शन हो रहे हैं अभी, जी। वोट दिया जी वोट दिया किस जमात को? जी, मैंने इस्तेकाम पाकिस्तान पार्टी को। अच्छा, जी। इस्तेकाम नु जी। क्यों वोट दिया इस्तेकाम को? बस वो लीडर अच्छा है, अच्छा, डॉक्टर सराफ जो दारी, इलेक्शन लड़ा हाँ आपके वो साथ अच्छा से। है ठीक है, जी। इस वजह वो से मसला कश्मीर पर भी बोलता है, वैसे खुद अच्छा आदमी है। ठीक है। ओवरऑल जो इलेक्शन हुए हैं, क्या समझते हैं ठीक है, आवाम निकली है, वोट दिया है? अवाम मेरे ख्याल में 50% निकली है, ज़्यादा नहीं निकली। अच्छा, बड़ी है। अगर आप कह रहे हैं 50% मुकामी आदमी है, 50% बड़ा वोट होता है। जी ऐसा ही है। ठीक है, क्योंकि ज़्यादातर खबरें ये चल रही हैं कि आवाम 5 या 6% लोग निकले हैं सिर्फ वोट नहीं 50% अवाम निकली है। मैं खुद पोलिंग एजेंट बैठा हुआ था। ठीक हो गया। और सबसे ज़्यादा किस जमात को वोट पड़े? सबसे ज़्यादा जो है ना उधर पड़ा है ना नून लीग को। ठीक जी है, नून लीग को सही ज़्यादा- वोट वो पड़ गए हैं नून लीग को, बस क्या होता है 50%। और पीपल पार्टी को? उनको कम पड़े हैं ना, जो हमारा कैंडिडेट था उसको तो बहुत कम पड़े हैं। वो तो है। पहला नंबर नून लीग आई है, दूसरा नंबर आई है इस्तेकाम पाकिस्तान पार्टी, और तीसरा नंबर वो है। अच्छा, ये हालात देख कर दिल तो दुखता होगा। बहुत ज़्यादा। क्या कहते हैं कि मामला ठीक हो जाने चाहिए बस? मेरी रिक्वेस्ट ये है पाकिस्तान गवर्नमेंट से कि कम से कम इस मामले को हल करें, हम पर रहम करें, हम अपील कर सकते हैं, रिक्वेस्ट कर सकते हैं आपके साथ। और बाकियों को भी कहीं ज़्यादा जज्बाती होने की ज़रूरत नहीं है। नहीं असल हमारे भाई इतने जज्बाती नहीं है, बस हो जाता है कभी कभी। हाँ। जब कोई अपना उधर शहीद होता है, कत्ल होता है, तो फिर तो हो जाता है। सही है। मामला तो आसान होने चाहिए, हल होने जी हाल होना चाहिए, हम यही कह रहे हैं। प्यार मोहब्बत से। प्यार मोहब्बत से। चले भाईजान कह रहे हैं कि नवे सूबे बन रहे हैं, सारे मामला ठीक हो जाएंगे। हो नहीं सकता सर जी, अब मजीद खराब हो रहे हैं। अच्छा, हाँ जी, क्यों की वजह? ਉਹਦੀ ਵਜ੍ਹਾ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ। ਕਿਵੇਂ ਠੀਕ ਹੋਣਗੇ ਸਾਰੇ ਮਸਲੇ? ਸਾਰੇ ਮਸਲੇ ਹਕੂਮਤ ਠੀਕ ਹੋਏਗੀ ਤਾਂ ਆਵਾਮ ਠੀਕ ਹੋਏਗੀ। ਹਕੂਮਤ ਨੇ ਹੀ ਆਵਾਮ ਖਰਾਬ ਕੀਤੀ ਹੈ। ਹਕੂਮਤ ਕਿਵੇਂ ਠੀਕ ਹੋਏ? ਹਕੂਮਤ ਕਿਸ ਤਰ੍ਹਾਂ ਠੀਕ ਹੋਏਗੀ, ਤੁਹਾਡੇ ਸਾਹਮਣੇ ਹੀ ਹੈ। 4 ਰੁਪਏ ਤੇਲ ਘਟਾਉਂਦੇ ਨੇ, ਹਫ਼ਤੇ ਬਾਅਦ 15 ਰੁਪਏ ਵਧਾ ਦਿੰਦੇ ਨੇ। ਗਰੀਬ ਬੰਦਾ ਕਿੱਥੇ ਜਾਏ, ਕੀ ਕਰੇ? ਮੇਰੇ ਵਰਗੇ, ਮੈਂ ਖੁਦ ਗਰੀਬ ਹਾਂ, ਬਾਈਕ ਕਿਸੇ ਹੀ ਲੈ ਕੇ ਚਲਾ ਰਿਹਾ, ਆ ਗਿਆ ਬਾਈਕ ਵਾਲਾ ਵੀ। ਕਿਰਾਏਦਾਰ ਹਾਂ, 18000 ਰੁਪਇਆ ਕਿਰਾਇਆ ਦੇ ਰਿਹਾ ਵਾਂ, 24-25 ਰੁਪਇਆ ਬਿੱਲ ਆ ਰਿਹਾ, ਚਲਾ ਕੇ ਰਿਹਾ ਵਾਂ। 2 ਪੱਖੇ ਚੱਲਣ ਦੇ, ਫਰਿੱਜ ਚੱਲਣ ਦੀ ਹੈ, ਮਜ਼ਾਇਲ ਮੋਟਰ ਲੱਗੀ ਹੈ। ਯਾਰ ਇਹ ਮਿਜ਼ਾਈਲ ਮੋਟਰ ਕਿੰਨਾ ਕੋ ਬਿੱਲ ਕੋਈ ਇਹ ਨਹੀਂ ਖਾਂਦੀ ਹੈ। ਯੂਨਿਟ 60 ਦਿੰਦੀ ਕਿ ਇਹਦਾ ਬਿੱਲ ਬੜਾ ਆਉਂਦਾ, ਜਿੰਦੇ ਕੋ ਪੁੱਛਿਆ ਕਹਿੰਦਾ ਇਹ ਮੋਟਰ ਹੈ। ਇਹਦਾ ਨਹੀਂ ਆਉਂਦਾ ਹੈ। ਜੇ ਦੂਸਰਾ ਨਾ ਡੋਂਕੀ ਪੰਪ ਜਿਹੜੇ ਉੱਤੇ ਲੱਗੀ ਹੁੰਦੀ ਮੋਟਰ, ਉਹਦਾ ਬਹੁਤ ਆਉਂਦਾ, ਇਹਦਾ ਨਹੀਂ ਆਉਂਦਾ ਹੈ। ਅੱਛਾ, ਇਹ ਤਾਂ ਪਾਣੀ ਫਾਸਟ ਦਿੰਦੀ ਹੈ, ਟੈਂਕੀ ਵੀ ਜਲਦੀ ਫੁੱਲ ਤੇ ਹੋਏ। ਫਿਰ ਇੰਨਾ ਬਿੱਲ ਕਿਵੇਂ ਆ ਗਿਆ ਤੁਹਾਡਾ? ਸਾਜੀ ਮੋਹੀ ਦੇ ਮੈਂ ਕਹਿ ਰਿਹਾ ਵਾਂ ਨਾ, ਇਹ ਹੁਣ 2 ਮਹੀਨਿਆਂ ਦਾ ਬਿੱਲ ਜਿਹੜਾ ਪਲੱਸ ਹੋ ਗਿਆ। ਪਹਿਲਾਂ ਇਹਨਾਂ ਬਿੱਲ ਨਹੀਂ ਆਉਂਦਾ, ਪਹਿਲਾਂ ਆਉਂਦਾ ਹੁੰਦਾ ਸੀ 10,000 11,000। ਤੋਂ ਇੱਕ 에ਅਰ ਕੂਲਰ ਚੱਲਦਾ ਸੀ, 2 ਪੰਖੇ ਚੱਲਦੇ ਸੀ ਬਸ। ਇਸਤਰੀ ਵੀ ਨਹੀਂ ਚਲਾਉਂਦੇ ਆ, ਤੇ ਇੱਕ ਫਰਿੱਜ। ਤੁਸੀਂ ਬਾਈਕ ਚਲਾਉਂਦੇ ਹੋ? ਮੈਂ ਬਾਈਕ ਚਲਾਉਂਦਾ। ਠੀਕ ਹੈ, ਕਿੰਨੀ ਕੁ ਦਿਹਾੜੀ ਬਣ ਜਾਂਦੀ?
ਮੇਰੀ ਬਣ ਜਾਂਦੀ ਤਕਰੀਬਨ ਕਦੀ 1300 ਕਦੀ 1400 ਕਦੀ 1300 ਕਦੀ 1400 ਰੁਪਏ। ਤੇ ਖਰਚਾ ਕਿਵੇਂ ਫਿਰ ਚਲਾ ਰਹੇ ਹੋ? ਮੈਰਿਡ ਆ, ਖਰਚਾ ਬਸ ਦਾ ਚਲਾ ਰਿਹਾ, ਘੁੰਮਣ ਚਲਾ ਰਹੀ, ਕੋਈ ਵੀ ਨਹੀਂ ਚਲਾਇਆ, ਰੱਬ ਚਲਾਉਣ ਵਾਲਾ ਜੀ। ਬੱਚੇ ਕਿੰਨੇ ਜੀ? ਬੱਚਾ ਮੇਰਾ ਹਾਲੇ ਕੋਈ ਵੀ ਨਹੀਂ ਹੈ, ਥੋੜੀ ਡੇਢ ਹੋ ਗਈ ਸ਼ਾਦੀ ਨੂੰ। ਅੱਛਾ, ਚਲੋ ਬੀਵੀ ਦੇ ਤਾਂ ਖਰਚੇ ਹੋਣੇ ਹੀ ਨੇ। ਬਿਲਕੁਲ ਬਿਜਲੀ ਦੇ ਖਰਚੇ ਕਿਉਂ ਨਹੀਂ, ਮੇਰੇ ਨਾਲ ਤਾਂ ਮੇਰੀ ਬਾਈਕ ਨਾਲ ਬਹੁਤੇ ਜੀ ਸਹੀ ਗੱਲ ਹੈ, ਮੇਰੀ ਬੀਵੀ ਦੇ ਖਰਚੇ ਬੇਗਮ ਦੇ ਖਰਚੇ? ਬਿਲਕੁਲ ਹੈ ਜੀ। ਅੱਛਾ, ਹਾਂਜੀ ਜ਼ਿਆਦਾ ਹੀ ਨੇ ਖਰਚੇ ਉਹਨਾਂ ਦੇ। ਬਿਲਕੁਲ, ਕਿਉਂ ਨਹੀਂ, ਕਿਉਂਕਿ ਹੁਣ ਮੈਂ ਤਾਂ ਬਾਹਰ ਮੈਨੇਜ ਕਰ ਲਾਂਗਾ ਯਾਰ, ਚਲੋ ਮੈਂ ਇੱਕ ਟਾਈਮ ਦਾ ਖਾਣਾ ਨਹੀਂ ਖਾਵਾਂਗਾ, ਮੈਨੇਜ ਕਰ ਲਾਂਗਾ, ਪਰ ਮੇਰਾ ਆਪਣਾ ਹੀ ਰੂਮ ਮੁਤਮਿਨ ਹੋਣੀ ਤੇ ਮੈਂ ਇਹਨੂੰ ਭੁੱਖਾ ਰੱਖ ਲਾ ਇੱਕ ਟਾਈਮ ਵੀ, ਮੈਂ ਬੱਚਿਆਂ ਰੱਖਾਂ ਵੀ ਬੀਵੀ ਰੱਖਾਂ ਨਹੀਂ। ਬਿਲਕੁਲ ਸਹੀ ਕਹਿ ਰਹੇ ਹੋ। ਕੋਈ ਸਮਝਦੇ ਹੋ ਹਾਲਾਤ ਬਿਹਤਰ ਹੋਣਗੇ ਕੋਈ ਸੂਬੇ ਬਣਨ ਨਾਲ ਨਵੇਂ? ਮੈਂ ਤਾਂ ਕਹਿੰਦਾ, ਮੈਂ ਤਾਂ ਰੱਬ ਨਾਲ ਹੀ ਦੁਆਵਾਂ ਕਰਦਾ ਹੋਣ, ਕਿਉਂ ਨਹੀਂ। ਚਲੋ। ਮੇਰੇ ਅੱਜ ਨਵੀਂ ਸ਼ਾਦੀ, ਮੇਰੇ ਕੋਈ ਔਲਾਦ ਕੋਈ ਨਹੀਂ ਤੇ ਮੈਂ ਇੰਨਾ ਪਰੇਸ਼ਾਨ ਆ, ਅੱਲਾ ਦੇਵੇ ਤੇ ਜਿੰਨਾ ਇਹ ਹੈ ਵੀ ਉਹ ਹੀ ਕਰਨਗੇ, ਕੀ ਕਰਦੇ ਹੋਣੇ ਨੇ, ਅਸੀਂ ਤਾਂ ਦੁਆ ਹੀ ਦੇ ਸਕਨੇ ਆ। ਬਾਬਾ ਜੀ ਕੀ ਕਰਦੇ ਹੋ? बाइक चलाई थी। ਸੁਣਾਓ, ਮਾਮਲਾ ਠੀਕ ਚੱਲ ਰਿਹਾ ਹੈ? बस शुक्र है अल्लाह वक्त लंघ जाए जरा टाइम, लेकिन बहरहाल आजकल हालात हो जे नहीं आए। ਇਹ ਹਾਲਾਤ ਠੀਕ ਕਿਵੇਂ ਹੋਣਗੇ ਬਜ਼ੁਰਗੋ? ये हालात बस क्या ये तो बदतर होने ने, और कुछ नहीं हो सकता, सही नहीं हो सकता। एक सफाई बिठा दोगे हालात है तो मुल्क दे सही होने, बाबा जेड़ा किसी- भी आएगा भैड़ा ही आना ये बैठे रहे है आपको जड़ा आना वो भी वो तो भी एक जड़ा है वो भी भैड़ा है। ਅੱਛਾ हाँ ਬਾਬਾ ਜੀ, ਤੁਸੀਂ ਤਾਂ ਇੱਕ ਬੜਾ ਜ਼ਿੰਦਗੀ ਦਾ ਟਾਈਮ ਹਾਂ, ਗੁਜ਼ਾਰਿਆ ਦੇਖੋ ਭਾਜੀ। ਪਾਕਿਸਤਾਨ ਦੇ ਬੜੇ ਹਾਲਾਤ ਦੇਖੇ हाँ ਹੋਣੇ क्यों जी ਨੇ। ਇਹ ਜੇ ਹਾਲਾਤ ਤੁਸੀਂ ਪਹਿਲੇ ਕਦੀ ਦੇਖੇ ਮੈਂ ਸਨ? ਨਾ 65 ਦੀ ਜੰਗ ਦੇਖੀ, 71 ਦੀ ਜੰਗ ਦੇਖੀ, ਸਾਰਾ ਕੋ ਯੂਬ ਦਾ ਦੌਰ ਦੇਖਿਆ ਜਦੋਂ ਰੁਪਈਏ ਦੇ 5 ਕੁਲਚੇ ਸਨ, 16 ਕੁਲਚੇ ਸੀ ਤੇ 5 ਨਾਲ 20 ਨਾਨ ਆ ਜਾਂਦੇ ਸੀ, ਉਹ ਵੀ ਵਕਤ ਦੇਖਿਆ। ਹੁਣ ਇਹ ਵੀ ਵਕਤ ਦੇਖਿਆ ਕਿ ਜਿੱਥੇ 30 ਰੁਪਏ 35 ਰੁਪਏ ਦਾ ਨਾਨ ਮਿਲਦਾ ਪਿਆ ਇੱਕ, ਤੇ ਕਿਤੇ 1 ਰੁਪਏ ਦੇ 16 ਕੁਲਚੇ ਤੇ 20 ਨਾਨ, ਬਗੈਰ ਤਿਲਾਂ ਤੋਂ ਲਵੋ ਤਾਂ 20 ਨਾਨ, ਉਹ ਯੂਬ ਦਾ ਦੌਰ ਸੀ। ਉਸ ਤੋਂ ਬਾਅਦ ਇਹ ਕੰਮ ਹੀ ਖਤਮ ਹੋਏ ਪਏ। ਫਿਰ ਉਸ ਤੋਂ ਬਾਅਦ ਕੋਈ ਥੋੜਾ ਬਹੁਤਾ ਜਾਉ ਲੱਗਣਾ ਸਹੀ ਕੀਤਾ ਸੀ, ਕੋਈ ਰੇਟ ਸਟੇਬਲ ਹੋਏ ਸੀ, ਬਾਅਦ ਚ ਫਿਰ ਬੇੜਾ ਕਰ ਫੌਜੀ ਘੁੰਮਤਾ ਸਹੀ ਰਹੀਆਂ। ਸਾਡੀ ਜਮਹੂਰਤੀਆਂ ਨੇ ਜਿਹੜੀ ਜਮਹੂਰੀਅਤ ਆਉਂਦੀ ਹੈ ਨਾ, ਇਹਦਾ ਤਾਂ ਖਾਣਾ ਖਰਾਬ ਹੈਗਾ। ਉਹ ਜਮਹੂਰੀ ਆਂਦੇ ਨੇ, ਸਾਨੂੰ ਕਦੀ ਇਖਤਿਆਰ ਹੀ ਨਹੀਂ ਲੱਭਿਆ। ਉਹ ਜਮਹੂਰੀਆ ਆਉਂਦੇ ਨੇ, ਜਮਹੂਰੀਆ ਨੇ ਤਾਂ ਬੇੜਾ ਕਰ ਕੀਤਾ ਸਾਰਾ ਮੁਲਕ ਦਾ। ਉਹਨਾਂ ਨੇ ਆਪਣੇ ਚਮਚੇ ਇੱਕ ਦੇ ਨਾਲ 20 ਚਮਚੇ ਨਾਲ ਰਲੇ ਹੁੰਦੇ ਨੇ, ਉਹ ਖਾਂਦੇ ਨੇ। ਤੁਸੀਂ ਦੱਸੋ। ਬਜ਼ੁਰਗੋ, ਹਰ ਦੌਰ 'ਚ ਹਰ ਬੰਦਾ ਹੀ ਕਹਿੰਦਾ ਹੈ ਕਿ ਇਹ ਦੌਰ ਹੀ ਪੈੜਾ ਹੈ। ਹਾਂ ਇਹ ਅਯੂਬ ਦੇ ਦੌਰ 'ਚ ਵੀ ਤਮਾਮ ਕਹਿੰਦੀ ਹੋਣੀ। ਨਹੀਂ ਯੂਥ ਦੇ ਦੌਰ 'ਚ ਉਹ ਪੁੱਟੇ ਦਾ ਬੇੜਾ ਗਰਕ ਹੋ ਗਿਆ ਸੀ। ਉਹਨੇ ਜਿਹੜੇ 10 ਆਨੇ ਤੋਂ 12 ਨੇ ਕਿਲੋ ਚੀਨੀ ਕੀਤੀ ਸੀ। ਅੱਛਾ, ਅਸੀਂ ਉਹ ਵੀ ਜਿਹੜਾ ਦੌਰ ਦੇਖਿਆ। ਬਿਹਤਰ ਦੌਰ ਦੇਖਿਆ ਉਹ ਜਾਂ ਅਯੂਬ ਦਾ ਸੀ ਜਾਂ ਜ਼ਿਆਦਾ ਸੀ। ਜਾਂ ਜ਼ਿਆਦਾ ਫੌਜੀ ਦੌਰ ਬਿਹਤਰ ਰਹੇ ਨੇ। ਅੱਛਾ, ਉਸ ਤੋਂ ਇਲਾਵਾ ਕੋਈ ਦੌਰ ਨਹੀਂ ਕੋਈ ਬਿਹਤਰ। ਦੌਰ ਨਹੀਂ ਬਿਹਤਰ। ਇਹ ਸਾਡੀ ਜਦੋਂ ਦੀ ਜਮਹੂਰੀਅਤ ਇਸ ਮੁਲਕ 'ਚ ਵੜੀ ਹੈ ਨਾ, ਉਹਦੇ ਨਾਲ ਇਸ ਮੁਲਕ ਦਾ ਖਾਣਾ ਖਰਾਬ ਹੋ ਗਿਆ। ਬਜ਼ੁਰਗੋ ਕਹਿ ਰਹੇ ਨੇ ਜੀ ਅਸੀਂ ਸੂਬੇ ਬਣਾ ਦੇਣੇ ਨੇ ਹੁਣ ਤੇ ਮਸਲੇ ਸਾਰੇ ਹੱਲ ਹੋ ਜਾਣਗੇ। ਕੌਣ ਕਹਿ ਰਹੇ? ਹਕੂਮਤ ਵਾਲੇ। ਹਕੂਮਤ ਕਹਿ ਰਹੀ। ਹਕੂਮਤ ਜੋ ਕੁਝ ਵੀ ਕਵੇ ਉਹ ਸਾਨੂੰ ਤਾਂ ਮਨਜ਼ੂਰ ਹੈ ਹੀ ਨਹੀਂ। ਇੱਕ ਅੱਛਾ। ਦੂਜੀ ਗੱਲ ਹੈ, ਜੋ ਮਰਜ਼ੀ ਬਣਾ ਲਵੇ, ਗਰੀਬ ਆਵਾਮ ਦਾ ਕੀ ਫਾਇਦਾ ਕਰਦੀ ਹੈ? ਉਹ ਕਹਿੰਦੇ ਨੇ ਇਖਤਿਆਰਾਂ ਦੀ ਇਹ ਜਿਹੜੇ ਤਕਸੀਮ ਹੋ 14 ਜਾਏਗੀ। ਦਾ ਲੱਖ ਰੁਪਈਆ ਦੇ ਰਹੀ, ਕਿੰਨਾਂ ਨੂੰ ਦੇ ਰਹੀ ਹੋ? ਇਹ ਪਿੱਛੇ ਜਿਹੜਾ ਨੇ ਰਾਸ਼ਨ ਕਾਰਡ ਇਹ ਉਹ ਸਾਰਾ ਕੁਝ ਵੰਡਿਆ, ਕਿੰਨਾਂ ਨੂੰ ਦਿੱਤਾ ਨੇ? ਤੁਹਾਨੂੰ ਨਹੀਂ ਲੱਭੀ ਕੁਛ ਹੈ? ਇੱਕ ਚੈ ਅਪਲਾਈ ਕੀਤਾ ਸੀ ਤੁਸੀਂ ਕਾਰਡ ਵਗੈਰਾ ਵਾਸਤੇ? ਦੇਖੋ, ਗਰੀਬ ਆਦਮੀ ਕੋਲ ਅਗਰ 15-20 ਹਜ਼ਾਰ ਦਾ ਮੋਬਾਈਲ ਨਹੀਂ ਹੈਗਾ, ਮੇਰੇ ਕੋਲ ਇਹ ਮੋਬਾਈਲ ਹੈ, ਮੈਂ ਤਾਂ ਕੀ ਅਪਲਾਈ ਕਰਾਉਣੀ? ਇਹ ਤੇ ਉਹਨੂੰ ਸੋਚਣਾ ਚਾਹੀਦਾ ਨਾ ਕਿ ਗਰੀਬ ਆਦਮੀ ਕੋਲ ਨਹੀਂ ਟੱਚ ਮੋਬਾਈਲ ਹੈਗਾ। ਬਜ਼ੁਰਗੋ, ਅੱਜ ਕੱਲ੍ਹ ਤਾਂ ਬੜੀਆਂ ਸਕੀਮਾਂ ਆਈਆਂ ਨੇ ਹਕੂਮਤ ਪੰਜਾਬ ਦੀਆਂ। ਕਾਰ ਕਿੰਨਾਂ ਨੂੰ ਮਿਲ ਰਹੀਆਂ ਨੇ ਦੱਸੋ ਤਾਂ ਸਹੀ। ਕੋਈ ਕਾਰ ਬਣਾਉਣ ਦੇ ਲੋਨ ਮਿਲ ਰਹੇ ਨੇ, ਕਾਰ ਦੀ ਤਮੀਰ ਵਾਸਤੇ ਮਿਲ ਰਹੇ ਨੇ, ਔਰ ਬਜ਼ੁਰਗਾਂ ਨੂੰ ਵੀ ਪੈਸੇ ਮਿਲ ਰਹੇ ਨੇ। ਤੁਸੀਂ ਕਿਸੇ ਜਗ੍ਹਾ ਜਾਓ, ਕੋਈ ਨੈਟ ਵਾਲੀ ਦੁਕਾਨ ਤੋਂ ਉਹਨਾਂ ਕਹੋ ਜੀ ਮੇਰਾ ਅਪਲਾਈ ਕਰਨ। ਕਈਆਂ ਨੂੰ ਕਿਹਾ, ਅੱਗੋਂ ਹੁੰਦਾ ਹੀ ਨਹੀਂ। ਕੋਸ਼ਿਸ਼ ਤਾਂ ਕਰੋ, ਕੀ ਪਤਾ ਲੱਗਦਾ। ਕੋਸ਼ਿਸ਼ ਕੀ ਕਰਨੀ ਹੈ? ਰੋਜ਼ਿਆਂ ਤੋਂ ਲੈ ਕੇ ਹੁਣ ਤੱਕ ਅਸੀਂ ਲੱਗੇ ਫਿਰਨੇ ਪਏ ਹਾਂ। ਸਾਡੇ ਨਾਲ ਤਾਂ ਕਦੀ ਕੋਈ ਤਾਵਨ ਨਹੀਂ ਹੋਇਆ। ਪਤਾ ਨਹੀਂ ਕਿੰਨਾ ਲੋਕਾਂ ਨਾਲ ਹੋ ਗਿਆ, ਸਾਨੂੰ ਕੀ ਪਤਾ। ਕੀ ਕੰਮ ਕੀ ਕਰਦੇ ਹੋ? ਇਹ ਰੱਖਿਆ ਚਲਾਉਂਦੇ ਹਾਂ। ਅੱਛਾ, ਤੁਹਾਡਾ ਤਾਂ ਕੰਮ ਖਰਾਬ ਹੋ ਗਿਆ ਹੋਣਾ। ਹੁਣ ਤੇਲ ਜਿਹੜਾ ਮਹਿੰਗਾ ਹੋ ਗਿਆ, ਸਵਾਰੀ ਕਿਰਾਇਆ ਦੇ ਦਿੰਦੀ। ਬਸ ਜੀ, ਫਿਰ ਗੁਜ਼ਾਰਾ ਤੇ ਅੱਲਾਹ ਪਾਕ ਰੋਟੀ ਦੇਣ ਵਾਲਾ ਦੇ ਦਿੰਦਾ। ਹਕੂਮਤਾਂ ਦੇ ਰਹੀਏ ਤੇ ਭੁੱਖੇ ਮਰ ਜਾਈਏ। ਗੁਜ਼ਾਰਾ ਚੱਲ ਰਿਹਾ। ਸ਼ੁਕਰ ਹੈ ਅੱਲਾਹ ਦਾ, ਅਲਹਮਦੁਲਿਲਾ। ਅੱਛਾ, ਆਪਣੇ ਹੱਥਾਂ ਨਾਲ ਕਰਕੇ ਖਾਈਦਾ, ਇਹਨਾਂ ਨਾਲ ਨਹੀਂ ਵੇਖੀਦਾ। ਹਕੂਮਤ ਕਦੀ ਕੰਮ ਵੀ ਆਈ ਹੈ ਪਾਕਿਸਤਾਨ ਕੋਈ ਜਵਾਬ? ਪਾਕਿਸਤਾਨ ਦੀ ਹਕੂਮਤ ਨਹੀਂ ਕੰਮ ਆਈ, ਕੋਈ ਕੰਮ ਨਹੀਂ ਆਈ। ਕੋਈ ਹਕੂਮਤ ਚੰਗੀ ਵੀ ਵੇਖੀ ਤੁਸੀਂ? ਹਾਂ, ਕਿਹੜੀ? ਮੈਂ ਯੂਬ ਖਾਨ ਦੀ ਹਕੂਮਤ ਚੰਗੀ ਵੇਖੀ। ਯਾਰ ਉਸ ਤੋਂ ਬਾਬਾ, ਬਾਅਦ ਜਿਹੜਾ ਬਿਆਨ- ਬਜ਼ੁਰਗ ਬੰਦਾ ਮੈਨੂੰ ਮਿਲਿਆ ਨਾ ਅੱਜ ਤੱਕ, ਉਹਨੇ ਯੂਬ ਖਾਨ ਦੀ ਹਕੂਮਤ ਦੀ ਮੇਰੀ ਤਾਰੀਫ ਕੀਤੀ। 73 ਸਾਲ ਦੀ ਉਮਰ ਹੈ। ਠੀਕ ਹੈ, ਮੈਂ ਹਰ ਚੀਜ਼ ਦਾ ਜਿਹੜਾ ਨਾ
ਪੰਜੇ ਦੀਆਂ ਪੰਜੇ ਜੰਗਾਂ ਵੇਖੀਆਂ। ਕੀ ਚੰਗਾ ਕੀ ਸੀ ਅਯੂਬ ਖਾਨ ਦੇ ਦੌਰ 'ਚ? ਬਹੁਤ ਅੱਛਾ ਜੀ। ਆ ਗਵਰਨਰ ਜਿਹੜੇ ਅੱਜ ਕੱਲ੍ਹ ਦੇ ਗਵਰਨਰ ਨੇ ਉਹਨਾਂ ਦੇ ਵਰਗੇ ਗਵਰਨਰ ਹੋ ਸਕਦੇ ਨੇ। ਮੀਰ ਮੁਹੰਮਦ ਖਾਨ ਵਰਗਾ ਗਵਰਨਰ ਹੋ ਸਕਦਾ, ਮੁਸਾ ਖਾਨ ਵਰਗਾ ਗਵਰਨਰ ਹੋ ਸਕਦਾ। ਵਾਹ, 4 ਪੈਸੇ ਇੱਕ ਆਨਾ ਚੀਨੀ ਵਧਾਈ ਸੀ ਅੱਛਾ। ਤੇ ਉਹਨੇ ਕਿਹਾ ਕੱਲ ਮਾਰਕੀਟਾਂ 'ਚ ਚੀਨੀ ਐਸੇ ਰੇਟ 'ਤੇ ਹੋਵੇ। ਬਾਕੀ ਅਦਾਰਿਆਂ ਦਾ ਨਿਜ਼ਾਮ ਕੈਸਾ ਸੀ? ਪੁਲਿਸ ਕੈਸੀ ਸੀ ਉਦੋਂ? ਪੁਲਿਸ ਤਾਂ ਕਾਨੀ 'ਚ ਪਾਇਆ ਨਹੀਂ ਸੀ ਰੱਖਦੀ। ਅੱਛਾ, ਹੁਣ ਤੇ ਪੁਲਿਸ ਗੁੰਡੀ ਹੈ। ਉਦੋਂ ਟਾਂਗੇ ਹੁੰਦੇ ਹਨ, ਟਾਂਗੇ ਦੇ ਪੁਲਿਸ ਬੈਠ ਕੇ ਕਿਤੇ ਰੇਟ ਕਰਨ ਜਾਂਦੀ ਹੈ। ਅੱਛਾ। ਹੁਣ ਤਾਂ ਪੁਲਿਸ ਨੇ ਇੰਨੀ ਫੈਸਿਲਿਟੀਆਂ ਨੇ ਨਾ ਕਿ 2 ਕਾਂਸਟੇਬਲਾਂ ਕੋਲ 3-3 ਮੋਟਰਸਾਈਕਲਾਂ ਨੇ, ਵਨਸੁਵੰਨੀਆਂ ਗੱਡੀਆਂ ਦਿੱਤੀਆਂ ਇਹਨਾਂ ਨੂੰ। ਆਵਾਮ ਵਾਸਤੇ ਕੁਛ ਵੀ ਨਹੀਂ ਹੈ। ਤੁਸੀਂ ਕਹਿੰਦੇ ਜੇ ਪੁਰਾਣਾ ਦੌਰ ਹੀ ਚੰਗਾ ਸੀ। ਦੇਖੋ ਵਕਤ ਦੇ ਨਾਲ ਨਾਲ ਉਦੋਂ ਨਫਸੀ ਦਾ ਦੌਰ ਨਹੀਂ ਸੀ, ਇੰਨੀ ਹਰਕਤ ਨਹੀਂ ਸੀ ਹੈਗੀ, ਇੰਨੀ ਆਵਾਮ ਨਹੀਂ ਸੀ ਹੈਗੀ। ਮੰਨ ਨਹੀਂ ਹੈ ਕਿ ਮਹਿੰਗਾਈ ਹੋ ਰਹੀ ਹੈ, ਆਵਾਮ ਬਹੁਤ ਹੀ ਹੈ, ਲੇਕਿਨ ਆਵਾਮ ਦਾ ਕੋਈ ਫਾਇਦਾ ਨਹੀਂ ਦੱਸੋ। ਹੈ ਨਹੀਂ ਕਿ ਆਪਣਾ ਫਾਇਦਾ ਸੋਚੀ ਜਾਓ ਤੁਸੀਂ। ਇਹ ਵੀ ਕਹਿੰਦੇ ਨੇ ਜੀ ਅਸੀਂ ਕੰਮ ਤਾਂ ਬੜੇ ਕਰਵਾ ਰਹੇ ਹਾਂ ਹੁਣ। ਦੇਖੋ ਜੀ ਲਾਹੌਰ ਖੂਬਸੂਰਤ ਬਣਾ ਦੇ, ਲੋਕਾਂ ਨੂੰ ਭੁੱਖਿਆ ਮਰਵਾ ਦੇ। ਲਾਹੌਰ ਅੱਗੇ ਵੀ ਲਾਹੌਰ ਪੁਰਾਣਾ ਲਾਹੌਰ ਹੈ, ਪਾਕਿਸਤਾਨ ਦਾ ਦਿਲ ਹੈ ਲਾਹੌਰ। ਤੁਸੀਂ ਪੁਰਾਣੇ ਲਾਹੌਰੀ ਹੋ ਬਾਬਾ ਜੀ। ਮੈਂ ਜੰਪ ਵਾਲੀ ਮੇਰੀ ਲਾਹੌਰ। ਤੇ ਲਾਹੌਰ ਸੋਨਾ ਹੋ ਰਿਹਾ, ਅੱਛਾ ਨਹੀਂ ਲੱਗ ਰਿਹਾ? ਪਤਾ ਨਹੀਂ ਅੱਗੋਂ ਅਸੀਂ ਵੇਖਣਾ ਕਿ ਨਹੀਂ ਵੇਖਣਾ। ਸਾਡੇ ਬੱਚੇ ਤਾਂ ਦੇਖਣਗੇ ਨਾ ਅੱਗੋਂ। ਬੱਚੇ ਅੱਜ ਹੈ ਤੁਸੀਂ ਹੀ ਵੀ ਦੇਖ ਰਹੇ ਹੋ। ਬੱਚੇ ਹੈ ਹੀ ਨਹੀਂ, ਮੀਆਂ ਬੀਵੀ ਹੈ ਬਸ। ਚਲੋ ਬਾਕੀ ਦੇਖਦੇ ਹੋ ਕਿ ਅੱਗੋਂ ਹਾਲਾਤ ਬਿਹਤਰ ਹੋਣਗੇ ਇਸ ਮੁਲਕ ਦੇ। ਦੇਖੋ ਜੀ ਕੁਝ ਨਹੀਂ ਕਿਹਾ ਜਾ ਸਕਦਾ। ਕੀ ਕਰਦੇ ਹੋ ਭਾਈ ਜਾਨ? ਮੈਂ ਦਰਜ਼ੀਆਂ ਦਾ ਕੰਮ ਕਰਦਾ। ਦਰਜ਼ੀਆਂ ਦਾ ਕੰਮ ਕਰਦੇ, ਸੁਣਾਓ ਕੰਮ ਠੀਕ ਚੱਲ ਰਿਹਾ ਅੱਜ ਕੱਲ੍ਹ? ਬਸ ਸ਼ੁਕਰ ਹੈ ਅੱਲਾਹ ਪਾਕ ਦਾ, ਗੁਜ਼ਾਰਾ ਮੁਜ਼ਾਰਾ ਹੋ ਰਿਹਾ। ਮਹਿੰਗਾਈ ਨਾਲ ਫਰਕ ਪਿਆ? ਨੇ ਮਹਿੰਗਾਈ ਨੇ ਤੇ ਹੋਰ ਲੱਗ ਤੋੜਤਾ ਸਾਡਾ। ਅੱਛਾ। ਹਾਂਜੀ, ਸਾਡੇ ਵਾਸਤੇ ਕੋਈ ਸਹੂਲਤ ਨਹੀਂ ਹੈ। ਹਾਂਜੀ, ਤੇ ਤੁਸੀਂ ਵੀ ਤਾਂ ਰੇਟ ਵਧਾ ਦਿੱਤੇ ਹੋਣੇ ਨੇ ਸੂਟ ਦੇ। ਭਾਵੇਂ ਸਾਨੂੰ ਕੋਈ ਦਿੰਦਾ ਹੀ ਨਹੀਂਗਾ। ਅੱਛਾ। ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਨਾ ਭਾਵੇਂ ਉਹ ਮਿਡਲ ਕਲਾਸ ਦੇ ਗਰੀਬ ਹੈਗੇ ਨੇ, ਸਫੈਦ ਪੋਸ਼ ਲੋਕ ਨੇ, ਤੇ ਅਸੀਂ ਵੀ ਉਹਨਾਂ ਦਾ ਖਿਆਲ ਕਰਨੇ। ਅਗਰ ਜੇ ਇੱਕ ਮਿਸਾਲ ਦੇ ਤੌਰ ਤੇ ਸਿਲਾਈ ਬਾਹਰ ਮਾਰਕੀਟ 'ਚ ਜ਼ਿਆਦਾ ਹੈ, ਅਸੀਂ ਕੰਮ ਲੈਂਦੇ ਹਾਂ ਉਹਨਾਂ ਤੋਂ, ਕਿਉਂਕਿ ਮੈਂ ਆਪ ਇਹੋ ਜਿਹਾ ਬੰਦਾ ਹੈਗਾ। ਜਿਵੇਂ ਮੈਂ ਗੁਜ਼ਾਰਾ ਕਰ ਰਿਹਾ, ਮੈਂ ਲੋਕੀ ਗੁਜ਼ਾਰਾ ਕਰ ਰਹੇ ਨੇ। ਇਸ ਵਜ੍ਹਾ ਤੋਂ ਬੜੀ ਪਰੇਸ਼ਾਨੀ ਕੀ ਭਾਵੇਂ। ਤਾਂ ਪਰੇਸ਼ਾਨੀ ਤੇ ਹੈ, ਹਾਂਜੀ। ਲੇਕਿਨ ਹੱਲ ਕੀ ਹੈ ਇਹਨਾਂ ਸਭ ਚੀਜ਼ਾਂ ਦਾ? ਸਾਨੂੰ ਅੱਜ ਤੱਕ ਨਹੀਂ ਸਮਝ ਆਇਆ ਪਾਣੀ ਦਾ ਹੱਲ ਕਿਵੇਂ ਕੱਢੀਏ। ਮੈਂ ਜਾਂ ਸਾਡੇ ਵਰਗੇ ਹੋਰ ਲੋਕ ਕੁਝ ਵੀ ਨਹੀਂ ਕਰ ਸਕਦੇ। ਅਸੀਂ ਸਿਰਫ ਰੱਬ ਕੇ ਦੁਆ ਹੀ ਕਰ ਸਕਦੇ ਹਾਂ ਬਸ, ਹੋਰ ਕੁਝ ਨਹੀਂ ਕਰ ਸਕਦੇ। ਭਾਵੇਂ ਸਾਡੇ ਇਖਤਿਆਰ ਵਿੱਚ ਨਹੀਂ ਹੈਗਾ ਕੁਝ, ਕੀ ਕਰ ਸਕਦੇ। ਸਾਨੂੰ ਤਾਂ ਸਿਰਫ ਇਹ ਫਿਕਰ ਹੁੰਦੀ ਹੈ ਭਾਵੇਂ ਕਿ ਸਵੇਰ ਕੰਮ ਕਰਨਾ ਤੇ ਸ਼ਾਮ ਨੂੰ ਬੱਚਿਆਂ ਨੂੰ ਖਵਾਉਣਾ, ਔਰ ਬਾਕੀ ਪਰੇਸ਼ਾਨੀ ਹੈ। ਬਿਜਲੀ ਦੇ ਬਿੱਲ ਇੰਨੇ ਨੇ, ਯਾਨੀ ਕਿ ਕੋਈ ਸਾਨੂੰ ਰਿਲੀਫ ਨਹੀਂ ਹੈਗਾ। ਬਿੱਲ ਕਿੰਨਾ ਆਉਂਦਾ ਰਿਹਾ ਤੁਹਾਡਾ? ਭਾਵੇਂ ਪਹਿਲਾ ਆਗਾਜ਼ ਹੀ ਮੇਰਾ 12,000 ਤੋਂ ਹੈ। ਮੇਰਾ ਬਿੱਲ ਕਦੇ 3,000 ਬੜੀ ਵੀ ਹੱਦ ਮਾਰਿਆ 3,000 ਆਂਦਾ ਸੀ, ਇਸ ਤੋਂ ਵੱਧ ਨਹੀਂ ਆਂਦਾ ਸੀ। ਫਿਰ ਉਹ ਮੈਂ 6 ਮਹੀਨੇ 7,000 8,000 ਹੋਇਆ, 7,000 ਹੋਇਆ, ਬਸ ਇਸ ਤੋਂ ਥੱਲੇ ਨਹੀਂ ਹੋਇਆ। ਉਹ ਫਿਰ ਮੈਂ 6 ਮਹੀਨੇ ਭੁਗਤੇ ਨੇ। ਪਿਛਲੇ ਪੂਰੇ ਸਾਲ ਦੀ ਗੱਲ? ਹਾਂਜੀ। ਔਰ ਇਸ ਸਾਲ ਤੇ ਮੈਂ ਬੱਚਿਆਂ ਨੂੰ ਕਹਿੰਦਾ ਭਾਈ ਉੱਤੇ ਸੌ ਜਾਵੋ ਤੇ ਪੱਖਾ ਨਾ ਚਲਾਓ। ਫਿਰ ਕਿੰਨਾ ਬਿੱਲ ਆ ਰਿਹਾ? ਫਿਰ ਉਸ ਤੋਂ ਬਾਅਦ ਇਹ ਹੈਗਾ ਫਿਰ ਵੀ 3,000 2900 3,000 3200 ਬਿੱਲ ਆ। ਪੱਖੇ ਬੰਦ ਕਰਨ ਤੋਂ ਹਾਂਜੀ ਬਾਅਦ? ਹਾਂਜੀ, ਸਾਨੂੰ ਕੋਈ ਸਹੂਲਤ ਨਹੀਂ ਹੈਗੀ। ਹੁਣ ਅਗਰ ਜੇ ਮੈਂ 200 ਦੇ ਇੱਕ ਯੂਨਿਟ ਵੀ ਟੱਪ ਜਾਏ, ਫਿਰ ਮੈਨੂੰ 6 ਮਹੀਨੇ ਦੀ ਸਜ਼ਾ, ਫਿਰ 6 ਮਹੀਨੇ ਦੀ ਮੈਨੂੰ ਸਜ਼ਾ ਮਿਲੇਗੀ, ਤੇ ਫਿਰ ਮੈਂ ਉਹਨਾਂ ਦੇ ਪੇਟ ਵਿੱਚੋਂ ਕੱਢ ਕੇ ਉਹਨਾਂ ਨੂੰ ਦਿਆਂਗਾ ਵਾਪਸ। ਵੋਟ ਕਿਹਨੂੰ ਦਿੱਤਾ ਸੀ ਤੁਸੀਂ? ਮੈਂ ਭਾਵੇਂ ਸਹੀ ਪੁੱਛੋ ਨਾ, ਮੇਰਾ ਦਿਲ ਹੀ ਬਜ਼ਨ ਹੋ ਗਿਆ। ਮੇਰਾ ਨਹੀਂ ਦਿਲ ਕਰ ਰਿਹਾ ਕਿਸੇ ਨੂੰ ਵੋਟ ਦੇਣ। ਨਹੀਂ, ਇਹ ਪਿਛਲੇ ਜਦੋਂ ਇਲੈਕਸ਼ਨ ਪਿਛਲੀ ਦਫਾ ਮੈਂ ਦਿੱਤਾ ਸੀ ਨੂਨ ਲੀਗ ਨੂੰ ਹੀ ਦਿੱਤਾ ਸੀ, ਲੇਕਿਨ ਹਕੂਮਤ ਤਾਂ ਤੁਹਾਡੀ ਆਦੀ ਲਈ ਆਈ ਨਹੀਂ, ਸਾਨੂੰ ਕੋਈ ਰਿਲੀਫ ਹੀ ਨਹੀਂ ਮਿਲਿਆ। ਭਾਵੇਂ ਕੀ ਰਿਲੀਫ ਮਿਲਿਆ ਮੈਨੂੰ ਦੱਸ ਦਿਓ ਤੁਸੀਂ। ਅੱਛਾ, ਤੁਸੀਂ ਵੋਟ ਕਿਉਂ ਦਿੱਤਾ ਸੀ ਇਹਨਾਂ ਨੂੰ? ਭਾਵੇਂ ਆਪਣੀ ਇਸ ਵਾਸਤੇ ਦਿੱਤਾ ਸੀ ਕਿ ਸ਼ਾਇਦ ਸਾਡੇ ਲਈ ਕੋਈ ਬਿਹਤਰੀ ਹੋ ਜਾਏ, ਲੇਕਿਨ ਨਹੀਂ ਹੋਈ। ਉਮੀਦ ਤੇ ਨਹੀਂ ਉਤਰੇ ਲੇਕਿਨ ਪੂਰਾ। ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸਾਨੂੰ ਇੱਕ ਵੀ ਨਹੀਂ ਪੂਰਾ ਹੋਇਆ। ਕਹਿੰਦੇ ਸੀ ਜੀ ਅਸੀਂ ਮਕਾਨ ਵੀ ਦੇਵਾਂਗੇ ਬਣਾ ਕੇ, ਸਭ ਕੁਝ ਕਰਾਂਗੇ, ਕੁਝ ਵੀ ਨਹੀਂ ਹੋਇਆ। ਬਸ ਇਹ ਸਾਰੀ ਮਜਬੂਰੀ ਹੈਗੀ। ਉਹਨਾਂ ਮੈਂ ਵੇਖ ਲਓ ਮੇਰੇ ਬੱਚੇ ਨੇ 5 ਤੇ ਮੈਂ ਦਰਜ਼ੀਆਂ ਦਾ ਕੰਮ ਕਰਨਾ ਵਾ, ਕਿਸੇ ਟਾਈਮ ਹੁੰਦਾ ਕਿਸੇ ਟਾਈਮ ਨਹੀਂ ਹੁੰਦਾ, ਕੀ ਸਮਝੇ ਜੀ। ਤੇ ਬਸ ਇਹ ਰੱਬ ਦਾ ਨਿਜ਼ਾਮ ਹੈ, ਜਿਹੜੀ ਉਹਨੇ ਰੱਬ ਨੇ ਵਾਅਦਾ ਕੀਤਾ ਰੋਟੀ ਦਾ ਉਹ ਅਸੀਂ ਖਾ ਰਹੇ ਹਾਂ। ਤੇ ਇਨਸ਼ਾਅੱਲਾ ਤਾਲਾ ਕਿਆਮਤ ਤੱਕ ਖਾਂਦੇ ਰਵਾਂਗੇ। ਇਹ ਜਿੰਨਾ ਮਰਜ਼ੀ ਜ਼ੁਲਮ ਕਰ ਲੈਣ, ਗੁਜ਼ਾਰਾ ਤੇ ਹੋ ਰਿਹਾ ਸਾਡਾ, ਅੱਲਾ ਦਾ ਸ਼ੁਕਰ ਹੈ। ਲੇਕਿਨ ਬਹਰਹਾਲ ਪਰੇਸ਼ਾਨੀ ਹੈਗੀ ਹੈ ਸਾਨੂੰ, ਖੁਸ਼ਹਾਲੀ ਨਹੀਂ ਹੈਗੀ ਸਾਨੂੰ। ਔਰ ਸਭ ਤੋਂ ਜ਼ਿਆਦਾ ਬਿਜਲੀ ਦੇ ਬਿੱਲਾਂ ਦੀ ਪਰੇਸ਼ਾਨੀ ਹੈ। ਬਿਜਲੀ ਦੇ ਬਿੱਲ ਨੇ ਤੇ ਅਖੀਰ ਕਰ ਦਿੱਤੀ। ਭਾਵੇਂ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਅਸੀਂ ਗਰਮੀ ਦੇ ਵਿੱਚ ਬੱਚਿਆਂ ਨੂੰ ਗਰਮੀ 'ਚ ਸੁਆ ਰਹੇ ਹਾਂ, ਸਿਰਫ ਇਸ ਵਜ੍ਹਾ ਤੋਂ ਕਿ ਸਾਨੂੰ ਜਿਹੜਾ ਇੱਕ ਯੂਨਿਟ ਵੱਧ ਹੋ ਜੇ, ਸਾਨੂੰ ਸਜ਼ਾ ਨਾ ਕੱਟਣੀ ਪੈ 6 ਮਹੀਨੇ ਦੀ। ਇੱਕ ਗਲਤੀ ਦੀ 6 ਮਹੀਨੇ ਦੀ ਸਜ਼ਾ ਹੈਗੀ ਹੈ ਭਾਵੇਂ ਨਾ,
ਨਾਜ਼ਰੀਨ ਤੁਸੀਂ ਸਮਝ ਰਹੇ ਹੋ ਕਿ ਇੱਕ ਯੂਨਿਟ ਅਗਰ ਇਜ਼ਾਫੀ ਚੱਲ ਗਿਆ ਹੈ ਨਾ 199 ਤੋਂ ਤੁਸੀਂ 200 ਤੱਕ ਚਲੇ ਗਏ ਜਾਂ 201 ਤੱਕ ਚਲੇ ਗਏ ਤੇ ਅਗਲੇ 6 ਮਹੀਨੇ ਤੁਹਾਨੂੰ ਐਕਸਟਰਾ ਬਿੱਲ ਆਉਂਦਾ ਰਹਿਣਾ ਔਰ ਆਮ ਆਦਮੀ ਵਾਸਤੇ ਉਹ ਬਿੱਲ ਇੰਨਾ ਮੁਸ਼ਕਿਲ ਹੈ ਨਾ ਜਿੰਦਾ ਕੋਈ ਹਿਸਾਬ ਨਹੀਂ। ਔਰ ਤੁਸੀਂ ਇਹ ਵੀ ਸੁਣ ਰਹੇ ਹੋਗੇ ਕਿ ਉਹ ਕਹਿ ਰਹੇ ਨੇ ਕਿ ਅਸੀਂ ਪੱਖੇ ਵੀ ਅਕਸਰ ਬੰਦ ਕਰਕੇ ਰੱਖੀਦੇ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਹਾਜ਼ਰ ਹੋ। भी छोटे की करते की हो जनाब? हम मजदूरी करते हैं। मजदूरी करते हो? हाँ जी। तो पढ़े लिखे भी हो? हाँ जी। कितना पढ़े हो? मिडल। मिडल कीता? हाँ जी। ठीक होगा। अगे क्यों नहीं जारी क्यों नहीं रखी तालीम? अगे महंगाई एडी की करिए सर, अन्य ने बिल आ रहे ने की करिए, हर एक चीज़ ते इन्होंने टैक्स लाया इन्होंने, ਕਿਹੜੇ ਪਾਸੇ ਜਾਈਏ? ਮਹਿੰਗਾਈ ਦੀ ਵਜ੍ਹਾ ਤੋਂ ਤਾਲੀਮ ਨਹੀਂ ਤੁਸੀਂ ਜਾਰੀ ਰੱਖ नहीं जारी रख सकते। ਔਰ ਹੁਣ ਕੀ ਕੰਮ ਕੀ ਕਰਦੇ मकाना दे किराए ने अन्य बंदा किधर जाए? ਕੰਮ ਨਾ- ਕੀ ਕਰਦੇ ਹੋ ਹੁਣ? मजदूरी करनी, ਕੀ ਮਜ਼ਦੂਰੀ ਕਰਦੇ ਹੋ? पल्लेदारी लोहे का काम करीदा। ਅੱਛਾ ਅੱਛਾ, ਬੜਾ ਸਖਤ ਕੰਮ ਹੈ ਵੈਸੇ। बहुत सारा काम है, गर्मी है पता लग जाता एक बारी करन लगा, मगर आवाम जड़ी ना नहीं तरस करती किसी दे भी, ये कहती अगले गरीब की जेब चो कढ़ लिए जो कुछ भी है। ਕਿੰਨੀ ਕੁ ਦਿਹਾੜੀ ਬਣਾ ਲੈਂਦੇ ਹੋ? 1500 1800 बस आ गया। ਕਿੰਨੀ ਉਮਰ ਕਿੰਨੀ ਤੁਹਾਡੀ? मेरी उम्र है 19 साल। 19 ਸਾਲ। ਵੋਟ ਤਾਂ ਹਾਲੇ ਤੁਸੀਂ ਕਿਸੇ ਨੂੰ ਵੀ ਨਹੀਂ ਦਿੱਤਾ, ਬਣਿਆ ਹੀ ਤੁਹਾਡਾ ਹੋਣ ਹੋਣਾ। ਦੇਣਾ ਵੀ ਨਹੀਂ ਵੋਟ। ਪਹਿਲੀ ਗੱਲ ਇਹ ਸੋਚੇ ਇਹੀ ਕਿ ਕਿਸੇ ਨੂੰ ਵੀ ਨਹੀਂ ਵੋਟ ਦੇਣਾ, ਨੌਨ ਲੀਗ ਨੂੰ ਨਾ ਇਮਰਾਨ ਖਾਨ ਨੂੰ, ਕੋਈ ਵੀ ਪਾਰਟੀ ਆ ਗਈ। ਲੜਾਈਆਂ ਦੇ ਵਿੱਚ ਗਰੀਬ ਆਵਾਮ ਰੁੱਲ ਗਈ, ਪਿਸ ਗਈ। ਬਿਲਕੁਲ ਠੀਕ ਗੱਲ ਇੱਕ ਹੈ। ਦਿਨ ਦਿਹਾੜੀ ਲੱਗਦੀ ਏ ਤੇ 2 ਦਿਨ ਨਹੀਂ ਲੱਗਦੀ, 2 ਦਿਨ ਲੱਗਦੀ ਤੇ ਤੀਸਰੇ ਦਿਨ ਨਹੀਂ ਲੱਗਣੀ, ਤੇ ਉਹ ਇੱਕ ਦਿਨ ਜਿਹੜਾ ਉਹ ਅਸੀਂ ਕਿੰਨੇ ਕਿ 2 ਦਿਨ ਗੁਜ਼ਾਰਾ ਕਰਾਂਗੇ, ਜਾਂ ਕਿਰਾਇਆ ਦੇਵਾਂਗੇ, ਬਿਜਲੀ ਦਾ ਬਿੱਲ ਦੇਵਾਂਗੇ, ਕੀ ਕਰਾਂਗੇ ਸਾਨੂੰ ਤੇ ਆਪ ਨੂੰ ਨਹੀਂ ਸਮਝ ਲੱਗਦੀ। ਮੈਂ 2 ਸਾਲ ਸਊਦੀਆ ਰਹਿ ਕੇ ਆਇਆ, ਇੱਥੇ ਆ ਕੇ ਇੰਨੀ ਕਿ ਮੁਸੀਬਤ ਹੈ ਕੁਛ ਹੱਦ ਨਹੀਂ। ਹੁਣ ਬਾਹਰ ਜਾਣ ਦੀ ਇੰਨੀ ਕਿ ਟਰਾਈ ਮਾਰ ਲਈਏ, ਕਦੀ ਕੋਈ ਮਸਲਾ, ਕਦੀ ਕੋਈ ਮਸਲਾ, ਕਦੀ ਕੋਈ ਮਸਲਾ, ਨਵਾਂ ਹੀ ਸਹੂਲਤ ਜਾਰੀ ਕਰ ਦਿੱਤਾ, ਫਲਾਨੀ ਚੀਜ਼ ਲੈ ਕੇ ਆਓ, ਫਲਾਨੀ ਚੀਜ਼ ਲੈ ਕੇ ਆਓ। ਮੇਰੇ ਖਿਆਲ ਨਾਲ 2 ਮਹੀਨੇ ਮੈਨੂੰ ਇੱਥੇ ਹੋ ਗਏ ਨੇ, ਮੈਂ ਜਿਹੜਾ ਕਮਾਈ ਕਰਕੇ ਲੈ ਕੇ ਆਇਆ ਸਾਂ ਮੇਰੇ ਇੱਥੇ ਹੀ ਸਾਰੇ ਖਤਮ ਹੋ ਗਏ ਨੇ। ਇਹ ਤੁਸੀਂ ਵਾਪਸ ਛੁੱਟੀ ਤੇ ਆਏ ਸੀ? ਛੁੱਟੀ ਤੇ ਨਹੀਂ ਹੈ, ਜੰਗ ਦੀ ਵਜ੍ਹਾ ਤੋਂ ਵਾਪਸ ਆਉਣਾ ਪਿਆ, ਹਾਲਾਤਾਂ ਖਰਾਬ ਹੋਣ ਦੀ ਵਜ੍ਹਾ ਤੋਂ। ਲੇਕਿਨ ਇੱਥੇ ਆ ਕੇ ਜਿਹੜੇ ਪੈਸੇ ਜਮ੍ਹਾਂ ਪੂੰਜੀ ਕਰਕੇ ਲੈ ਕੇ ਆਏ ਕਿ ਕੁਝ ਕਰਾਂਗੇ, ਉਹ ਕਰਨ ਦੇ ਬਜਾਏ ਖਾਦੇ ਪੀਤੇ ਗਏ ਨੇ। ਬਿੱਲ ਹੀ ਇੰਨੇ ਜ਼ਿਆਦਾ ਨੇ, ਯਕੀਨ ਮੰਨੋ 15000 12000 15000 ਬਿੱਲ ਆਉਂਦਾ। ਸਿਰਫ ਸਾਰੀ ਦਿਹਾੜੀ ਇੱਕ ਪੱਖਾ ਚੱਲਣਾ ਹੈ ਤੇ ਰਾਤ ਨੂੰ 2 ਪੱਖੇ ਚੱਲਣੇ ਨੇ, ਉਹ ਵੀ ਰਾਤ ਨੂੰ ਛੱਤ ਤੇ ਸੋ ਗਏ ਤੇ ਇੱਕ ਪੱਖਾ ਚੱਲਣਾ, ਇੱਕ ਫਰਿੱਜ ਬਸ, ਤੇ ਫਿਰ 15-15000 ਰੁਪਏ ਬਿੱਲ ਸਮਝੋ ਬਾਹਰ। ਕੋਈ ਚ ਜ਼ਿਆਦਾ ਮਸਲਾ ਆ ਰਿਹਾ ਸੀ, ਪਾਕਿਸਤਾਨੀਆਂ ਨੂੰ ਕੱਢ ਰਹੇ ਸਨ, ਸਊਦੀਆ ਚ ਵੀ ਇਹ ਹਾਲਾਤ ਬਣੇ? ਸਾਰੇ ਚ ਇਹੀ ਹਾਲਾਤ ਨੇ, ਕਿਉਂਕਿ ਕੰਮ ਹੀ ਇੱਕਦਮ ਬੰਦ ਹੋ ਗਿਆ, ਫੈਕਟਰੀਆਂ ਬੰਦ ਹੋ ਗਈਆਂ, ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢਿਆ ਤੇ ਬੜੀ ਦੁਨੀਆ ਬਾਹਰ ਆਈ ਸਾਡੀ ਕੰਪਨੀ ਦੇ ਵਿੱਚੋਂ। ਲੇਕਿਨ ਹੁਣ ਕੀ ਕਰ ਸਕਦੇ, ਹਾਲਾਤ ਹੀ ਇਹੋ ਜਿਹੇ ਸਨ, ਅਸੀਂ ਵੀ ਕੰਪਰੋਮਾइज ही करना। दोबारा नहीं तो बुलाया फिर उन्होंने? दोबारा नहीं बुलाया, उन्होंने बस यही बोला कि आप जाएं देखेंगे, लेकिन इसके बाद अभी तक कोई कॉल नहीं आई। हम अगली अगों हालात जरा बेहतर हो जावन जंग वाले मामला जी। ते ਤੁਹਾਨੂੰ ਦੁਬਾਰਾ ਕਾਲ ਕਰਨਗੇ? नहीं दोबारा कॉल ਮੈਨੂੰ नहीं लगता ਕਰਨਗੇ, ਕਿਉਂਕਿ ਕੰਮ ਹੀ ਕੰਪਨੀ ਹੀ ਡੁੱਬ ਗਈ ਹੈ ਤੇ ਕੀ ਕਰਨਗੇ ਉਹ। ਅਸੀਂ ਇਹੀ ਕੋਸ਼ਿਸ਼ ਕਰਨੇ ਪਏ, ਅੱਜ ਵੀ ਅਸੀਂ ਇੰਟਰਵਿਊ ਦੇਣ ਗਏ ਸਾਂ ਬਾਹਰ ਦਾ, ਅੱਛਾ। ਲੇਕਿਨ ਕੋਈ ਹਿਸਾਬ ਨਹੀਂ। ਫੀਸ ਜਿਹੜੀ ਹੈ ਉਹ 1000 ਰੁਪਏ ਫੀਸ ਮੰਗਦੇ ਫਾਰਮ ਦੀ, ਠੀਕ ਹੈ। ਉਸ ਤੋਂ ਬਾਅਦ 6-6 ਲੱਖ ਰੁਪਏ ਦਾ ਵੀਜ਼ਾ ਹੈ, 6 ਲੱਖ ਦਾ ਵੀਜ਼ਾ ਦੇਣ ਤੋਂ ਬਾਅਦ ਨੈਫਟੈਕ ਕਰਾਓ, ਮੈਡੀਕਲ ਕਰਾਓ, 7-7.5 ਲੱਖ ਰੁਪਏ ਬਣ ਜਾਂਦਾ। ਅੱਛਾ, ਹੁਣ ਗਵਰਨਮੈਂਟ ਦੀਆਂ ਵੀ ਸਕੀਮਾਂ ਕੁਝ ਆਈਆਂ ਹੋਈਆਂ ਨੇ ਬਾਹਰ ਭੇਜਣ? ਗਵਰਨਮੈਂਟ ਦੀ ਸਕੀਮਾਂ ਸਿਰਫ ਉਹਨਾਂ ਦੇ ਆਪਣੇ ਬੰਦਿਆਂ ਵਾਸਤੇ ਹੈਗਾ, ਸਾਡੇ ਬੰਦਿਆਂ ਵਾਸਤੇ ਨਹੀਂ ਹੈਗਾ। ਇਹ ਜਿਹੜੀ ਪੰਜਾਬ ਹਕੂਮਤ ਜਿਹੜੀ ਦੇ ਰਹੀ ਹੈ, ਘਰ ਬਣਾਉਣ ਵਾਸਤੇ ਪੈਸੇ ਦੇ ਰਹੀ ਹੈ, ਛੱਤਾਂ ਛੱਪ ਸਿਰਫ ਆਪਣੇ ਬੰਦਿਆਂ ਵਾਸਤੇ ਦੇ ਰਹੀ, ਸਾਡੇ ਵਾਸਤੇ ਮੁਲਾਜ਼ਮਾਂ ਨੂੰ ਦੇ ਰਹੀ ਹੈ, ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਕੋਈ ਸਹੂਲਤ ਨਹੀਂ ਹੈ। ਹਾਂ, ਸਾਡੇ ਵਾਸਤੇ ਨਹੀਂ ਹੈ। ਇਹ ਦੇ ਰਿਹਾ ਨੇ, ਇਹਨੇ ਆਪਣੇ ਬੰਦੇ 4 ਬੰਦੇ ਰੱਖੇ ਨੇ, ਉਹਨੂੰ ਤੁਸੀਂ ਉਹ ਘਰ ਵਾਲੀ ਸਕੀਮ ਚ ਅਪਲਾਈ ਕੀਤਾ? ਅਸੀਂ ਕੋਈ ਅਪਲਾਈ ਸਾਨੂੰ ਪਤਾ ਹੀ ਨਹੀਂ ਲੱਗਦਾ, ਪਈ ਜਾਂਦੇ ਆ ਉਹ ਕਹਿੰਦੇ ਭਾਈ ਇਹ ਸ਼ਾਇਦ ਮੈਂ ਉਹ ਪ੍ਰੋਗਰਾਮ ਪੂਰਾ ਕਵਰ ਕੀਤਾ ਹੈ, ਡੀਜੀ ਸਾਹਿਬ ਨੂੰ ਵੀ ਮਿਲਿਆ। ਉਹ ਸ਼ਫਾਫ ਪ੍ਰੋਗਰਾਮ ਹੈ, ਅਗਰ ਤੁਸੀਂ ਕੋਸ਼ਿਸ਼ ਕਰੋ ਅਪਲਾਈ ਕਰਨ ਦੀ, ਅਗਰ ਤੁਹਾਡਾ ਕੁਰੰਦਾਜ਼ੀ 'ਚ ਜਾਂ ਕਿਸੇ ਤਰ੍ਹਾਂ ਨਾਮ ਆ ਜਾਂਦਾ ਤੇ ਉਹ ਤੁਸੀਂ ਉਹ ਅੱਛਾ ਹੈ, ਅਪਲਾਈ ਕਰਨਾ ਚਾਹੀਦਾ ਕਮ ਅਜ਼ ਕਮ। ਕੁਰੰਦਾਜ਼ੀ ਚ ਪਾਣਾ 1000 ਰੁਪਇਆ 2-400 ਮੰਗ ਲੈਂਦੇ, ਲਿਆਓ ਜੀ ਪਰਚੀ ਵੇਚ ਬਸ ਉਹ ਤਾਂ ਫਿਰ ਐਵੇਂ ਹੈ ਕੁਛ। ਰਿਸ਼ਵਤ ਹਰ ਜਗ੍ਹਾ ਤੇ ਹੀ ਹੈ। ਨਹੀਂ, ਰਿਸ਼ਵਤ ਨਹੀਂ ਤੁਹਾਡੀ ਲੱਗੇਗੀ। ਨਹੀਂ, ਰਿਸ਼ਵਤ ਹੀ ਹੈ। ਅਸੀਂ ਯਕੀਨ ਮੰਨੋ ਆਪਣੇ ਮੁਲਕ ਨਾਲੋਂ ਹਾਲਾਂਕਿ ਅਸੀਂ ਜਵਾਨ ਹੈਗੇ ਆ, ਸਾਡਾ ਦਿਲ ਕਰਦਾ ਅਸੀਂ ਪਾਕਿਸਤਾਨ ਹੀ ਚ ਰਹੀਏ, ਲੇਕਿਨ ਸਾਡਾ ਦਿਲ ਇੰਨਾ ਕੁ ਬਜ਼ਨ ਹੋ ਗਿਆ ਕਿ ਪਾਕਿਸਤਾਨ ਛੱਡ ਕੇ ਕਿਤੇ ਬਾਹਰ ਚਲੇ ਜਾਈਏ। ਇੰਨੇ ਕਿ ਅਸੀਂ ਦਿਨ ਤਬਾਹੀ ਲੱਥੀ ਪਈ ਆ। ਤੇ ਮਰੀਮ ਨਵਾਜ਼ ਸਾਹਿਬ ਸਾਨੂੰ ਕੋਈ ਨੌਕਰੀਆਂ ਦੇਣ ਸਰਕਾਰੀ, ਜਿਹਦੇ ਕੋਈ 60-60 ਹਜ਼ਾਰ ਤਨਖਾਹ ਹੋਵੇ, ਸਾਨੂੰ ਸਮਝ ਵੀ ਆਵੇ, ਬੱਚੇ ਵੀ ਪਾਲਨੇ ਨੇ, ਕਿਰਾਇਆ ਵੀ ਦੇਣਾ ਤੇ ਬਿਜਲੀ ਦਾ ਬਿੱਲ ਵੀ ਦੇਣਾ, ਲੇਕਿਨ ਨੌਕਰੀ ਵੀ ਨਹੀਂ ਹੈ, ਕੋਈ ਚੀਜ਼ ਨਹੀਂ ਹੈ ਇੱਥੇ। ਨੌਕਰੀ ਕੀ, ਮਜ਼ਦੂਰੀ ਕਰਨੀ ਹੈ, 1000 ਰੁਪਏ ਮਜ਼ਦੂਰੀ ਕਰਨੀ ਹੈ ਤੇ 1000 ਰੁਪਏ ਦਾ ਘਰ ਖਰਚਾ ਹੀ ਨਹੀਂ ਚੱਲਦਾ, 400 ਰੁਪਏ ਦਾ ਦੁੱਧ ਆ ਜਾਂਦਾ ਸਾਜ, ਕੀ ਕਰੇ ਬੰਦਾ। ਤੇ ਮੇਰੇ ਖਿਆਲ ਨਾਲ ਪੂਰਾ ਹਫਤਾ ਹੋ ਗਿਆ ਕੋਈ ਕੰਮ ਨਹੀਂ ਹੈ, ਵਿਹਲੇ, ਇੱਕ ਚੀਜ਼ ਦਾ ਕੰਮ ਨਹੀਂ ਹੈ ਲੋਹੇ ਦਾ। ਮੰਡੀ ਡਾਊਨ ਹੋਈ ਪਈ ਹੈ, ਰੇਟ ਉੱਤੇ ਥੱਲੇ ਹੋ ਰਹੇ ਨੇ, ਨਾ ਕੋਈ ਕੰਮ ਲੱਭ ਰਿਹਾ, ਨਾ ਕੋਈ ਕੁਝ ਵੀ। ਸਾਨੂੰ ਨੌਕਰੀਆਂ ਦੇ ਦੇ, ਅਸੀਂ ਚੁੱਪ ਕਰਕੇ ਇੱਥੇ ਰਵਾਂਗੇ। ਪਾਕਿਸਤਾਨ ਵਾਸਤੇ ਹੀ ਹਾਂ, ਅਸੀਂ ਜ਼ਾਹਿਰ ਗੱਲ ਇੱਥੇ ਹੀ ਪੈਦਾ ਹੋਏ ਹਾਂ ਤੇ ਇੱਥੇ ਹੀ ਕਮਾਉਣਾ ਹੈ।
ਇੱਥੇ ਹੀ ਖਰਚ ਕਰਨਾ ਹੈ, ਕੋਈ ਚੀਜ਼ ਨਹੀਂ ਹੈ, ਬਿਲਕੁਲ ਫਰਕ ਹੈ। ਨੌਜਵਾਨਾਂ ਦੇ ਬਾਰੇ ਕੁਝ ਸੋਚਣ। ਇਹ ਨੌਜਵਾਨ ਖੁਸ਼ੀ ਨਾਲ ਬਾਹਰ ਨਹੀਂ ਜਾਂਦੇ ਮੁਲਕ ਛੱਡ ਕੇ, ਇਹ ਸਿਰਫ ਮਜਬੂਰੀ ਨਾਲ ਜਾਂਦੇ ਨੇ। ਆਓ ਬਾਕੀ ਅੱਗੇ ਵੀ ਲੋਕਾਂ ਨਾਲ ਗੱਲ ਕਰਦੇ ਹਾਂ। ਹਾਂਜੀ ਭਾਈਜਾਨ, ਰਾਈਡ ਦਾ ਇੰਤਜ਼ਾਰ ਕਰ ਰਹੇ ਹੋ? जी राइड का इंतज़ार कर रहे हैं। नहीं मिली राइड वाली कोई? हाले राइड नहीं मिली क्योंकि कंपनियां ने जोड़ा ना पेट्रोल वध गया मगर कंपनियां ने पैसे नहीं ਵਧਾਏ ਤੇ ਜਿਹੜੀ ਐਪ ਇਸਤੇਮਾਲ ਕਰ ਰਹੇ ਆ ਉਹਦੇ 'ਚ ਫੇਅਰ ਬਹੁਤ ਘੱਟ ਆ ਰਿਹਾ ਤੇ ਜਿਹਦੀ ਵਜ੍ਹਾ ਕਰਕੇ ਹੁਣ ਇੰਤਜ਼ਾਰ ਕਰਨਾ ਪੈਂਦਾ ਇੱਕ ਇੱਕ ਰਾਈਡ ਨੂੰ। ਉੱਪਰ ਵਾਲਾ ਤਾਂ ਬੜਾ ਠੀਕ ਆ ਰਿਹਾ 383 ਰੁਪਏ। ਜਾ ਕਿੱਥੇ ਰਿਹਾ ਜੀ? ਸਰ ਇਹ ਹਾਲ ਰੋਡ ਤੋਂ ਜਾਣਾ ਹੈ ਜੀ ਗਵਰਨਮੈਂਟ ਗਰਲਜ਼। 22 ਕਿਲੋਮੀਟਰ ਹੈਗਾ ਤੇ 1 ਕਿਲੋਮੀਟਰ ਹੈ 23 ਕਿਲੋਮੀਟਰ। 460 ਰੁਪਏ ਦੀ ਰਾਈਡ ਹੈਗੀ ਮਗਰ ਆ 380 ਰੁਪਏ ਦੇ ਰਹੇ ਨੇ। ਬਾਕੀ ਉਹ ਕੱਟ ਲੈਣਗੇ ਆਪ ਹੀ। ਇਹਦੇ 'ਚ ਕੰਪਨੀ ਦਾ ਫੇਅਰ ਵੀ ਜਾਏਗਾ ਤੇ ਫਿਊਲ ਐਡਜਸਟਮੈਂਟ ਉਹ ਵੀ ਹੋਏਗੀ ਤੇ ਉਹਦੇ ਬਾਅਦ ਜਿਹੜੀ ਹੋਏਗੀ ਉਹ ਸਾਡੀ ਬਚਤ ਹੋਏਗੀ। ਅੱਛਾ, ਫਰਜ਼ ਕਰੋ ਤੁਹਾਡੇ ਕੋਲ ਕੋਈ 150-200 ਦੀ ਰਾਈਡ ਆ ਜਾਂਦੀ। ਜੀ ਜੀ। ਤੇਲ ਦਾ ਖਰਚਾ ਕੱਢ ਕੇ, ਕੰਪਨੀ ਦਾ ਖਰਚਾ ਕੱਢ ਕੇ ਤੁਹਾਨੂੰ ਕਿੰਨੇ ਪੈਸੇ ਬਚਦੇ ਨੇ? 50-60 ਰੁਪਏ। ਅੱਛਾ, ਔਰ ਅਗਰ ਦਿਹਾੜੀ ਦੀਆਂ ਕਿੰਨੀਆਂ ਰਾਈਡਾਂ ਕਰ ਲੈਂਦੇ ਹੋ? ਤਕਰੀਬਨ 12-15। ਅੱਛਾ, ਕੋਈ ਐਵਰੇਜ ਅਗਰ 50-100 ਦੀ ਰੱਖੋ ਤੇ 50 ਦੀ ਹੋਏ ਤੇ ਫਿਰ ਤਾਂ ਕੰਮ ਘੱਟ ਹੈ। 100 ਦੀ ਐਵਰੇਜ ਹੋਏ ਤੁਹਾਡੀ ਤੇ ਫਿਰ ਕੋਈ 1500 ਦਿਹਾੜੀ ਬਣ 1500 ਐਸੇ ਤਰ੍ਹਾਂ 12 ਘੰਟੇ 10 ਤੋਂ 12 ਘੰਟੇ ਕੰਮ ਕਰੀਦਾ ਤੇ ਫਿਰ ਜਾ ਕੇ ਜਿਹੜਾ ਨਾ ਸਾਡਾ ਕੋਈ 1000 ਰੁਪਿਆ 1200 ਰੁਪਿਆ ਬਣਦਾ। ਉਹ ਤਾਂ ਗਰਮੀ ਵੀ ਬੜੀ ਅੱਜ ਕੱਲ੍ਹ ਜੀ। ਮੌਸਮ ਦੀ ਵੀ ਹੁਣ ਜਿਹੜਾ ਬਾਰਿਸ਼ਾਂ ਹੈਗੀਆਂ ਬਾਰਿਸ਼ਾਂ ਦੇ ਵਿੱਚ ਵੀ ਕੰਮ ਕਰ ਰਹੇ ਆ। ਮੋਬਾਈਲ ਨੂੰ ਛਾਪਰ ਚੜਾ ਕੇ ਤੇ ਕੰਮ ਕਰੀਦਾ ਤੇ ਫਿਰ ਵੀ ਮਤਲਬ ਕਿ ਜਿਹੜਾ ਨਾ ਕਿਉਂਕਿ ਆਪਣੇ ਘਰ ਦਾ ਸਰਕਟ ਚਲਾਉਣਾ ਇਸ ਕਰਕੇ ਅਸੀਂ ਮਿਹਨਤ ਮਜ਼ਦੂਰੀ ਕਰ ਰਹੇ ਹਾਂ। ਗਵਰਨਮੈਂਟ ਤੇ ਸਾਡਾ ਕੋਈ ਆਸਰਾ ਨਹੀਂ ਕਰਾ ਰਹੀ ਕਿਸੇ ਕਿਸਮ ਦਾ। ਅੱਛਾ, ਲੋਕ ਕੋਈ ਟਿਪ ਵਗੈਰਾ ਵੀ ਦੇ ਕੇ ਜਾਂਦੇ ਨੇ? ਹਾਂਜੀ, ਜਿਸ ਤਰ੍ਹਾਂ ਮਤਲਬ ਕਿ 170 ਬਣੇ ਨੇ ਤੇ ਕੋਈ 200 ਦੇ ਜਾਂਦਾ, ਇਸ ਤਰ੍ਹਾਂ ਹੁੰਦਾ। ਅੱਛਾ, ਮੈਂ ਇੱਕ ਰਿਕੁਐਸਟ ਕਰਨਾ ਚਾਹਾਂਗਾ ਆਵਾਮ ਨੂੰ, ਕਿਉਂਕਿ ਜਿਹੜੇ ਲੋਕ ਕਰੀਮ ਔਰ ਇਸ ਤਰ੍ਹਾਂ ਦੀ ਐਪਸ ਯੂਜ਼ ਕਰਦੇ ਨੇ, ਇਹ ਜਿਹੜੇ ਮੋਟਰਸਾਈਕਲ ਤੇ ਉਹਨਾਂ ਨੂੰ ਛੱਡਣ ਜਾ ਰਹੇ ਨੇ, ਉਹਨਾਂ ਨੂੰ ਚਾਹੀਦਾ ਕਿ ਜਿਹੜਾ ਫੇਅਰ ਆ ਰਿਹਾ ਨਾ ਉਹ ਤੁਹਾਨੂੰ ਵੀ ਪਤਾ ਹੁੰਦਾ ਹੈ ਕਿ ਜਿੰਨਾ ਪੈਟਰੋਲ ਮਹਿੰਗਾ ਹੋ ਗਿਆ ਹੈ ਔਰ ਜਿੰਨੇ ਅਖਰਾਜਾਤ ਜ਼ਿਆਦਾ ਹੋ ਗਏ ਨੇ ਉਹਨੇ 'ਚ ਤਾਂ ਵਿਚਾਰੇ ਨੂੰ 30-40 ਰੁਪਏ ਮਸੇ ਬਚਦੇ ਨੇ। ਔਰ ਕੋਸ਼ਿਸ਼ ਕਰੋ ਕਿ ਕੋਈ ਇਹਨਾਂ ਨੂੰ 20-30 ਰੁਪਏ ਇਜ਼ਾਫੀ ਦਿਓ ਕਿ ਜਿਹਦੇ ਨਾਲ ਉਹ ਐਪ ਦਾ ਖਰਚਾ ਕੱਢ ਕੇ ਬਾਕੀ ਕੋਈ 4 ਪੈਸੇ ਬਚਾ ਲਵਣ। ਆਇਓ ਬਾਕੀ ਅੱਗੇ ਵੀ ਲੋਕਾਂ ਨਾਲ ਹੋਰ ਗੱਲ ਕਰੀਏ। ਗੁਰੂਆ, ਇਕੱਠੇ ਹੀ ਹੁੰਦੇ ਹੋ ਤੁਸੀਂ? ਹਾਂਜੀ, ਅਸੀਂ 40 ਕੁ ਸਾਲ ਤੋਂ ਇਕੱਠੇ 30-40 ਸਾਲ ਤੋਂ ਇਕੱਠੇ ਲਗੇ ਆ ਰਹੇ ਹਾਂ ਇੱਥੇ ਹੀ। ਅੱਛਾ, ਇਕੱਠੇ ਕੰਮ ਕਰਦੇ ਹੋ? ਹਾਂਜੀ, ਇਕੱਠੇ ਕੰਮ ਕਰਦੇ। ਪਹਿਲੀ ਦੋਸਤ ਹੋ, ਕਜ਼ਨ ਹੋ? ਯਾਰ ਦੋਸਤ ਹੈਗੇ। ਅੱਛਾ, ਮੇਰੇ ਉਸਤਾਦ ਹੈਗੇ ਨੇ। ਬੜੀ ਪੱਕੀ ਯਾਰੀ ਹੋਣੀ ਤੁਹਾਡੀ ਤਾਂ। ਹਾਂਜੀ, ਸਮਝ ਲਓ ਮੇਰੇ ਬੱਚੇ ਇਹਨਾਂ ਨੇ ਪਾਲੇ ਨੇ, ਜਿਹੜੇ ਮੈਂ ਵਿਆਹਤੇ ਨੇ ਅੱਜ। ਹੁੰਦਾ ਨਾ ਮਤਲਬ ਖਿਡਾਏ ਨੇ ਇਹਨਾਂ ਨੇ ਬਹੁਤ, ਅੱਜ ਉਹ ਵਿਆਹਤੇ ਨੇ। ਕੰਮ ਸ਼ਮ ਠੀਕ ਹੈ ਉਹਨਾਂ ਬਿਹਤਰ ਨੇ ਮਾਮਲਾ ਕੰਮ ਦੇ ਵਿੱਚ ਸਮਝ ਲਓ ਅਸੀਂ ਕੀ ਬਸ ਹੈਗਾ ਕਿ ਅੱਲਾ ਪਾਕ ਰਿਜ਼ਕ ਦੇ ਰਹੇ ਨੇ ਸਾਨੂੰ ਇਹ ਘੁੰਮ ਦੀਆਂ ਪਰੇਸ਼ਾਨੀਆਂ ਇਹਨਾਂ ਸਾਡਾ ਸਮਾਨ ਚੁੱਕਿਆ ਸਾਨੂੰ ਵਾਪਸ ਨਹੀਂ ਮਿਲਦਾ। ਰੇੜੀਆਂ ਤੋੜ ਦਿੰਦੇ ਨੇ, ਲੈ ਜਾਂਦੇ ਨੇ। ਪਹਿਲੇ ਜ਼ੁਲਮ ਨਹੀਂ ਸੀ ਹੁੰਦਾ, ਐ ਹੁਣ ਜਦੋਂ ਦੀ ਹਕੂਮਤ ਆਈ ਹੈ ਉਹਨਾਂ ਜ਼ੁਲਮ ਹੋ ਰਿਹਾ ਹੈ। 40 ਸਾਲ ਤੋਂ ਲਾ ਰਹੇ ਰੇੜੀ ਕੋਈ ਚੁੱਕਦਾ ਨਹੀਂ ਸੀ। ਨਿਆਜ਼ੀ ਸਾਹਿਬ ਦੀ ਹਕੂਮਤ ਹੁੰਦੀ ਸੀ, ਅਸੀਂ ਬਾਹਰ ਸੜਕਾਂ 'ਤੇ ਖਲੋ ਕੇ ਅੱਡੇ ਲਾਉਂਦੇ ਸਾਂ, ਕੋਈ ਨਹੀਂ ਸਾਨੂੰ ਪੁੱਛਦਾ। ਨਿਆਜ਼ੀ ਸਾਹਿਬ ਨੇ ਕਿਹਾ ਸੀ ਕਿ ਤੰਗ ਨਾ ਕਰੇ ਕੋਈ ਰੇੜੀ ਵਾਲੇ ਨੂੰ, ਛਾਪੇ ਵਾਲੇ ਨੂੰ। ਇਹ ਹਕੂਮਤ ਕਹਿੰਦੀ ਛਾਪੇ ਵਾਲਾ ਨਜ਼ਰ ਨਾ ਆਵੇ, ਫਿਰ ਸਾਨੂੰ ਕੋਈ ਬੰਦੋਬਸਤ ਕਰਕੇ ਦਿਓ, ਅਸੀਂ ਰੋਟੀ ਕਮਾ ਲਈਏ। ਮੈਂ ਬੁੱਢਾ ਆਦਮੀ, ਹਾਰਟ ਦਾ ਮਰੀਜ਼ ਹਾਂ, ਮੈਨੂੰ ਕੋਈ ਜਗ੍ਹਾ ਦੇ ਦਿਓ ਕਿ ਇੱਥੇ ਆ ਕੇ ਕੰਮ ਕਰ ਬਾਬਾ, ਸਾਡੇ ਕੋਲ ਤਨਖਾਹ ਹੈ। ਮੈਂ ਚਲਾ ਜਾਵਾਂਗਾ ਸਵੇਰੇ, ਮੈਨੂੰ ਬੁਲਾ ਲੈਣ ਡਰਾਈਵਰ ਲਾਈ ਜਾਓ, ਮੈਂ ਚਲਾ ਜਾਵਾਂਗਾ ਤੇ ਉੱਥੇ ਕੰਮ ਕਰਾਂਗਾ। ਬੁਲਾਉਣ ਤੇ ਸਹੀ, ਕਿਸੇ ਪਾਸੇ ਆਓ ਜੀ। ਇਹ ਵੀ ਨਹੀਂ ਕਮਾਵਾਂਗੇ ਤੇ ਕਿੱਥੇ ਜਾਵਾਂਗੇ? ਮਕਾਨ ਕਿਰਾਏ ਦਾ ਬੰਦ ਮਕਾਨ ਹੈ, ਰਾਤ ਨੂੰ ਬੱਤੀ ਚਲੀ ਜਾਂਦੀ 2 ਵਜੇ, ਸਾਨੂੰ ਘਰੋਂ ਬਾਹਰ ਆ ਕੇ ਬਹਿਣਾ ਪੈਂਦਾ ਪੱਖਾ ਤਲਾ ਪੜ ਕੇ। ਤੇ ਮੀਆਂ ਸਾਹਿਬ ਕਹਿੰਦੇ ਨੇ ਮੇਰੇ ਕੋਲ ਇਤਨੀ ਬਿਜਲੀ ਕਿ ਮੈਂ ਇੰਡੀਆ ਕੋ ਦੂੰ, ਤੇ ਉਹ ਬੇਟੀ ਨੂੰ ਮਸ਼ਵਰਾ ਨਹੀਂ ਦੇ ਰਹੇ ਕਿ ਮੇਰੇ ਕੋਲ ਬਿਜਲੀ ਕਿੱਥੇ ਛੁਪਾਈ ਹੈ। ਅੱਛਾ, ਪਿਛਲੀ ਤੇ ਐਸ ਹਕੂਮਤ 'ਚ ਕਿੰਨਾ ਕੁ ਫਰਕ ਵੇਖਿਆ ਜੀ? ਮੈਂ ਕਹਿੰਦਾ ਪਿਛਲੀ ਹਕੂਮਤ ਦੀ ਆਵਾਮ ਤੰਗ ਨਹੀਂ ਸੀਗੀ, ਬਸ ਆਵਾਮ ਨੂੰ ਉਹਨਾਂ ਨੇ ਸਹੂਲਤ ਦਿੱਤੀ ਸੀ। ਕੰਮ ਕਰੋ, ਲੁੱਟਮਾਰ ਵੀ ਘੱਟ ਸੀ, ਹੁਣ ਤਾਂ ਲੁੱਟਮਾਰ ਬੜੀ ਹੈ, ਪੁੱਛਣ ਵਾਲਾ ਕੋਈ ਨਹੀਂ ਹੈਗਾ। ਮੈਂ ਅਫਸਰ ਹਾਂ ਜੀ। ਬਸ ਤੁਹਾਡੀ ਰੇੜੀ ਵੀ ਕੋਈ ਲੈ ਕੇ ਗਏ ਨੇ? ਹਾਂਜੀ, ਕਾਰਪੋਰੇਸ਼ਨ ਲੈ ਗਈ ਹੈ, ਸਾਨੂੰ ਵਾਪਸ ਨਹੀਂ ਮਿਲੀ ਮੁੜ ਕੇ। ਮੇਰੀ ਮੈਂ ਲੈਣਾ ਲਾਣਾ ਸਾਂ। ਹਾਂਜੀ, ਉਹ ਲੈ ਗਏ ਨੇ, ਮੁੜ ਕੇ ਮਿਲੀ ਨਹੀਂ ਮੈਨੂੰ। ਫਿਰ ਤੁਸੀਂ ਇਕੱਠੇ ਆ ਗਏ ਇੱਕ ਰੇੜੀ ਤੇ? ਫਿਰ ਇੱਕ ਰੇੜੀ ਤੇ ਆ ਗਏ ਮਜਬੂਰਨ, ਇਹ ਗੁਜ਼ਾਰਾ ਹੋ ਰਿਹਾ। ਵਾਪਸ ਹੀ ਨਹੀਂ ਕੀਤੀ? ਨਹੀਂ ਜੀ, ਮੇਰਾ ਬੇਟਾ ਹੈਗਾ ਜੀ, ਮੈਂ ਉਹ ਵੀ ਕਰਾਚੀ ਗਿਆ, ਮੇਰੇ ਕੋਲ ਹੋਰ ਵੀ ਨਹੀਂ ਹੈਗਾ। ਹੁਣ ਮੇਰਾ ਛੋਟਾ ਬੇਟਾ ਹੈਗਾ, 4 ਬੇਟੀਆਂ ਮੈਂ ਸ਼ਾਦੀ ਕਰ ਦਿੱਤੀ ਹੈ। ਹੁਣ ਮੈਂ ਇਕੱਲਾ ਜਿੰਨਾ ਕੋ ਕਮਾਨਾ ਵਾ ਉਹਦੇ ਕਿਰਾਏ ਦਾ ਮਕਾਨ ਹੈਗਾ। ਬਿੱਲ ਬਿਜਲੀ ਇੰਨੇ ਕੋ ਆਵਾਜ਼ਾਰ ਆਉਂਦੇ, ਬਿਜਲੀ ਆਉਂਦੀ ਨਹੀਂ, ਬਿੱਲ ਆ ਜਾਂਦਾ। ਦੇਖੋ ਕਮਾਲ ਪਰੇਸ਼ਾਨੀ ਤੇ ਜਿਹਦੀ ਕਿ ਰਾਤ ਨੂੰ 2 ਵਜੇ ਉੱਠ ਕੇ ਅਸੀਂ ਘਰੋਂ ਬਾਹਰ ਬੈਠਾ, ਪੱਖਾ ਚੱਲਣਾ, ਕਿੱਥੇ ਚਲੀ ਗਈ ਬਿਜਲੀ? अपने पापा ने पूछे ना कि पापा जी कितने रखी गई बिजली? पापा तो कह रहे मेरे पास इतनी बिजली कि मैं इंडिया को दूँ। मेन सुर्खी एक बार दी 3। हाँ जी, अज वो बिजली लाहौर च नहीं नज़र आ रही,
ये कह रहे हैं मीरपुर में शेर दहाड़ रहा है, पिछौरी शेर दहाड़ रहा है, लाहौर का शेर भाग रहा है, ये क्या चक्कर है? देखो जिसे जंपल असी मैं मेयर मुश्ताक ਨੂੰ ਵੋਟ ਦੇਣਾ ਨੇ ਸਾਰੀ ਉਮਰ, ਉਹਨੂੰ ਆਸ਼ਰੀ ਦਾ ਆਦਮੀ ਹੈ, ਮੈਂ ਡਿਪਟੀ ਵੀ ਰਿਹਾ ਲਾਹੌਰ ਦਾ, ਮੈਂ ਉਸ ਹਲਕੇ ਦਾ ਹਾਂ, ਮੈਂ ਇਹਨਾਂ ਨੂੰ ਵੋਟ ਇਹਨਾਂ ਨੂੰ ਦਿੱਤੇ ਨੇ ਸ਼ੁਰੂ ਤੋਂ ਕਿ ਸਾਡੀ ਜੰਪਲ ਹੀ ਉੱਥੇ ਦੀ ਗਈ ਸਿਆਦਪੁਰ ਦੀ, ਇਹਨਾਂ ਨੂੰ ਦਿੱਤੇ ਨੇ ਵੋਟ। ਬਜ਼ੁਰਗ ਵੋਟ ਵੀ ਤਾਂ ਤੁਸੀਂ ਆਪ ਹੀ ਇਹਨਾਂ ਨੂੰ ਹਾਂਜੀ ਉਹੀ ਤਾਂ ਕਿਹਾ ਨਾ, ਦੇਖੋ ਨਾ ਵੋਟ ਇਹਨਾਂ ਨੂੰ ਦੇ ਰਹੇ ਆ, ਫਿਰ ਸਾਡਾ ਖਿਆਲ ਨਹੀਂ ਕਰ ਰਹੇ। ਤੇ ਨਿਆਜ਼ੀ ਨੂੰ ਵੋਟ ਵੀ ਨਹੀਂ ਸੀ ਦਿੱਤੇ ਤੇ ਸਾਨੂੰ ਸੜਕਾਂ 'ਤੇ ਜਿਸ ਮਰਜ਼ੀ ਕਰੋ, ਕੰਮ ਕਰੋ, ਬਸ ਕੰਮ ਕਰੋ, ਉਹਦੀ ਵਾਸੀ ਕੰਮ ਕਰੋ। ਇਹ ਕਹਿੰਦੇ ਨੇ ਕੰਮ ਨਾ ਕਰੋ, ਕੰਮ ਨਹੀਂ ਕਰਾਂਗੇ ਫਿਰ ਕਿੱਥੋਂ ਖਾਣਾ ਸੀ, ਕਿੱਥੋਂ ਕਮਾਉਣਾ ਸੀ? ਤੇ ਆ ਮਤਲਬ ਗਰੀਬ ਆਦਮੀ ਪਰੇਸ਼ਾਨੀ ਸਾਨੂੰ ਬਣ ਜਾਂਦੀ ਹੈ। ਬਿੱਲ ਆ ਜਾ ਸਾਨੂੰ ਦੇਣ ਨੂੰ ਮੁਸੀਬਤ ਪੈ ਜਾਂਦੀ, ਬਿੱਲ ਬੱਤੀ ਨਜ਼ਰ ਨਹੀਂ ਆ ਰਹੀ, ਬਿੱਲ ਆ ਰਿਹਾ ਨਜ਼ਰ, ਗੈਸ ਆ ਨਹੀਂ ਰਹੀ, ਬਿੱਲ ਨਜ਼ਰ ਆ ਰਿਹਾ। ਸਿਲੰਡਰ ਦੀ ਗੈਸ ਦਾ ਬਿੱਲ ਹਕੂਮਤ ਨੇ ਸਰਕਾਰੀ ਰੇਟ ਰੱਖੇ 241 ਰੁਪਏ, 400 ਰੁਪਏ ਵਿਕ ਰਹੀ ਹੈ। ਹਕੂਮਤ ਪੁੱਛਦੀ ਪੈਰੇ ਹੀ ਨਹੀਂ ਪੁੱਛਣ ਲੱਗੀ, ਅਫਸਰ ਕਿਹੜਾ ਅਫਸਰ ਹੈਗੇ ਨੇ, ਉਹਨੇ ਪੁੱਛਿਆ ਜਾ ਕੇ ਵੀ ਇਹ ਕਿਉਂ 400 ਰੁਪਏ ਵਿਕ ਰਹੀ ਹੈ? ਜਿੱਦਾਂ ਮਰਜ਼ੀ ਜਾ ਕੇ ਦੇਖ ਲਓ 400 ਰੁਪਏ ਕਿਲੋ ਦੇ ਰਹੇ ਨੇ, ਕੋਈ 390 ਦੇ ਰਿਹਾ, ਸਰਕਾਰੀ ਰੇਟ ਅਖਬਾਰ ਦੇ ਕੇ 241 ਰੁਪਏ। ਅੱਛਾ ਉਹਨਾਂ ਨੂੰ ਨਹੀਂ ਫੜਦੇ, ਤੁਹਾਡੀ ਰੇੜੀ ਫੜ ਲੈਂਦੇ ਨੇ? ਨਹੀਂ ਇਹਨਾਂ ਨੂੰ ਵੀ ਇਕੱਠੇ ਵੀ ਨੱਠ ਭੱਜੀ ਦਾ, ਮਿੰਨਤਾਂ ਕਰ ਲਈ ਦੀਆਂ ਨੇ ਕਿ ਦੇਖੋ ਜੀ ਮਰੀਜ਼ ਹੈਗੇ। ਨਹੀਂ ਗੈਸ ਵਾਲੇ ਜਿਹੜੇ ਮਹਿੰਗੀ ਵੇਚ ਰਹੇ ਨੇ ਉਹਨਾਂ ਨੂੰ ਨਹੀਂ ਫੜਦੇ? ਨਹੀਂ ਉਹਨਾਂ ਨੂੰ ਕੋਈ ਨਹੀਂ ਫੜ ਰਿਹਾ, ਤੁਹਾਨੂੰ ਫੜ ਲੈਂਦੇ? ਹਾਂਜੀ ਗੈਸ ਵਾਲਿਆਂ ਨੂੰ ਕੋਈ ਨਹੀਂ ਪੁੱਛ ਰਿਹਾ, ਹਲਾਲ ਕਮਾਨ ਵਾਲੇ ਨੂੰ ਫੜ ਲੈਂਦੇ? ਹਾਂਜੀ ਆਟਾ 160 ਰੁਪਏ ਕਿਲੋ ਦੇ ਰਹੇ ਨੇ, ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ। ਚਾਹੇ ਵੈਸੇ ਕਲਮੀ ਹੈ ਕਿ ਜਿਹੜੇ ਗੈਸ ਮਹਿੰਗੀ ਵੇਚ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਫੜ ਰਿਹਾ, ਤੇ ਜਿਹੜਾ ਗਰੀਬ ਵਿਚਾਰਾ ਸਫੇਦ ਪੋਸ਼ ਆਪਣਾ ਰਿਜ਼ਕ ਕਮਾ ਰਿਹਾ ਉਹਨੂੰ ਫੜਨ ਵਾਸਤੇ ਕਾਰਪੋਰੇਸ਼ਨ ਵਾਲੇ ਵੀ ਆ ਜਾਂਦੇ ਨੇ, ਪੈਰਾ ਫੋਰਸ ਵਾਲੇ ਵੀ ਆ ਜਾਂਦੇ ਨੇ। ਗਰੀਬ ਆਦਮੀ ਕੁਝ ਕੰਮ ਕਮਾ ਰਿਹਾ, ਕੋਈ ਖਾਣ ਵਾਲੇ ਜ਼ਿਆਦਾ ਨੇ, ਬਿੱਲ ਆ ਜਾਏਗਾ ਦੇਣਾ ਪੈਣਾ ਹੈ, ਚਾਹੇ ਜਿੱਥੋਂ ਮਰਜ਼ੀ ਲਿਆਓ, ਨਹੀਂ ਤਾਂ ਮੀਟਰ ਕੱਟ ਲੈਂਦੇ ਨੇ। ਨਹੀਂ ਤੇ ਹੁਣ ਤੁਸੀਂ ਦੋਵੇਂ ਬਜ਼ੁਰਗ ਕੰਮ ਕਰਦੇ ਹੋ ਤੇ ਰਾਤ ਨੂੰ ਵੰਡਦੇ ਹੋ ਫਿਰ? ਹਾਂਜੀ ਜਿਹੜੀ ਹਾਲਾਂਕਿ ਉਹਨਾਂ ਦੀ ਸੀ। ਹਾਂਜੀ ਉਹ ਮੈਨੂੰ ਦਿੰਦੇ ਨੇ ਕਿ ਚੱਲ ਤੂੰ ਆਪਣੇ ਬੱਚਿਆਂ ਦਾ ਰਿਜ਼ਕ ਲੈ ਕੇ ਜਾ। ਅਸਲ ਤਾਂ ਮੁਹੱਬਤ ਹੈ। 1800 ਜੋ ਵੀ ਹੁੰਦਾ ਨਸੀਬ ਦਾ, ਜੋ ਉਹਨਾਂ ਨੂੰ ਪਾਈਦਾ ਅੱਧੇ ਮੈਨੂੰ ਦੇ ਦਿੰਦੇ ਨੇ ਤੇ ਆਪ ਰੱਖ ਲੈਂਦੇ ਨੇ। ਅੱਲਾਹ ਪਾਕ ਤੁਹਾਡੇ ਦੋਵਾਂ ਦੇ ਦੁਆ ਰਿਜ਼ਕ 'ਚ ਕਰਾਂ ਬਰਕਤ ਪਾਏ। ਦੇਖੋ ਹਾਰਟ ਦਾ ਮਰੀਜ਼ ਆ, ਮੇਰੇ ਕੋਲ ਦਵਾਈਆਂ ਦੇਖੋ ਇੰਨੀ ਮਹਿੰਗੀਆਂ ਦਵਾਈਆਂ ਨੇ, ਮੈਂ ਕਿੱਥੋਂ ਪੂਰਾ ਕਰਨਾ ਹੁੰਦਾ ਹੈ? ਅੱਲਾ ਹੀ ਮੇਰਾ ਪੂਰਾ ਕਰਾ ਰਿਹਾ, ਅੱਖਾਂ ਮੇਰੀਆਂ ਕੰਮ ਨਹੀਂ ਕਰਦੀਆਂ। ਬੇਟਾ ਮੇਰਾ ਕੋਈ ਨਹੀਂ ਹੈਗਾ, ਕਰਾਚੀ ਚਲਾ ਕੇ ਛੱਡ ਗਿਆ ਤੁਹਾਨੂੰ? ਹਾਂਜੀ ਉਹਨੇ ਸ਼ਾਦੀ ਕਰ ਲਈ, ਉੱਥੇ ਹੀ ਰਹਿੰਦਾ। ਤਾਂ ਵਾਪਸ ਨਹੀਂ ਆਇਆ ਫਿਰ? ਆਇਆ ਸੀ ਫਿਰ ਬੀਵੀ ਬੱਚੇ ਹੁੰਦੇ ਨਹੀਂ ਸਾਡੇ ਕੋਲ ਰਹਿਣਾ ਚਾਹੁੰਦੇ ਹੁੰਦੇ, ਚਲੇ ਗਿਆ ਵਾਪਸ। ਕੋਈ ਖਰਚਾ ਵਗੈਰਾ ਖਿਲਾਦਾ ਤੁਹਾਨੂੰ? ਨਹੀਂ ਜੀ, ਇਸ ਲਈ ਤਾਂ ਮਜਬੂਰੀ ਕਿ ਮੈਂ ਲਾ ਰਿਹਾ, ਮੇਰੀ ਆਪਣੀ ਰੇੜੀ ਖੜੀ ਸਟੈਂਡ ਤੇ, ਮੈਂ ਡਰਦੇ ਮਜੇ ਲਾਉਂਦਾ ਕਿ ਮੈਂ। ਤੁਸੀਂ ਉਹਨੂੰ ਫੋਨ ਚੋਂ ਨਹੀਂ ਕੀਤਾ ਕਿ ਯਾਰ ਤੈਨੂੰ ਸਾਰੀ ਜ਼ਿੰਦਗੀ ਮੈਂ ਪਾਲਿਆ ਹੈ, ਵੱਡਾ ਕੀਤਾ, ਖਰਚਾ ਕੀਤਾ, ਤੂੰ ਮੈਨੂੰ ਤੇ ਖਰਚਾ ਦੇ ਕੋਈ? ਆਪਣੀ ਨਹੀਂ ਪੂਰੀ ਪੈ ਰਹੀ, ਹੁੰਦਾ ਵੀ ਕਿਰਾਏ ਦਾ ਮਕਾਨ ਲਓ, ਇਹ ਚੱਕਰ ਬਸ ਹਰ ਬੰਦਾ ਆਪਣੇ ਆਪਣੇ ਸਿਸਟਮ ਹੀ ਜਗ੍ਹਾ ਜੀ। ਚਲੋ ਮੈਂ ਕਹਿੰਦਾ ਅੱਲਾਹ ਪਾਕ ਸਾਨੂੰ ਤੰਗ ਨਾ ਕਰਨ, ਸਾਨੂੰ ਕਹਿਣ ਕਿ ਕਮਾਓ। ਫਿਰ ਵੀ ਮੈਂ ਹਾਰਟ ਦਾ ਮਰੀਜ਼ ਹਾਂ, ਮੈਂ ਫਿਰ ਵੀ ਹਿੰਮਤ ਦਿੱਤੀ ਅੱਲਾਹ ਨੇ ਮੈਨੂੰ, ਮੈਂ ਫਿਰ ਵੀ ਕਮਾ ਲਾਂਗਾ। ਬੰਦਾ ਘੁੰਮਣ ਜਿਹੜਾ ਕਿ ਰਹਿਮ ਕਰਨ, ਥੋੜ੍ਹਾ ਜਿਹਾ ਸਖਤੀ ਘੱਟ ਕਰਨ। ਜਿੰਨੇ ਬੇਟੇ ਵਾਲੇ ਲਾ ਰਹੇ ਸੀ ਲਿਜਾ ਕੇ ਘਰ ਕਮਾਣੇ ਹੁੰਦੇ ਨੇ, ਅਸੀਂ ਕੋਈ ਮਤਲਬ ਕੁਝ ਕਰਨਾ ਨਹੀਂ ਹੁੰਦਾ, ਖਾਣਾ ਹੁੰਦਾ ਬੱਚਿਆਂ ਨੂੰ, ਅਸੀਂ ਨਹੀਂ ਲਿਜਾਵਾਂਗੇ, ਕਿੱਥੋਂ ਮੰਗ ਕੇ ਦੇਈਏ ਬੱਚਿਆਂ ਨੂੰ? ਵੀ ਮੁੱਲੇ ਜਾ ਕੇ ਮੰਗੋ ਬੇਟਾ, ਇਹ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਇਹ ਕਰ ਲਈਏ। ਛੋਟੇ ਬਾਜ਼ਾਰ 'ਚ ਕੀ ਕਰ ਰਿਹਾ ਪਹਿਲੇ ਤਾਂ ਮੈਨੂੰ? ਆਪਣੀ ਵਾਲਦਾ ਦੇ ਨਾਲ ਆਇਆ ਹਾਂ। ਅੱਛਾ ਮੋਬਾਈਲ ਵਗੈਰਾ ਖਰੀਦਣਾ ਸੀ ਜੀ, ਜਾਂ ਠੀਕ ਕਰਵਾਉਣਾ ਸੀ? ਸੇਲ ਕਰਕੇ ਨया ਲੈਣਾ ਸੀ। ਅੱਛਾ ਤੁਸੀਂ ਕਿ ਵਾਲਦਾ ਨੇ? ਜੀ ਵਾਲਦਾ ਨੇ ਲੈਣਾ ਸੀ। ਠੀਕ ਹੋ ਗਿਆ। ਕਿਹੜੀ ਕਲਾਸ 'ਚ? ਮੈਂ ਪ੍ਰੀ 9 'ਚ। ਅੱਛਾ ਪ੍ਰੀ 9 'ਚ। ਹਾਂਜੀ ਠੀਕ ਹੈ। ਅੱਗੇ ਬੋਰਡ ਦੇ ਪੇਪਰ ਦੇਣੇ ਨੇ ਹਾਲੀ ਕਿ ਤੁਸੀਂ ਅਗਲੇ ਸਾਲ ਦਿਓਗੇ? ਅਗਲੇ ਸਾਲ ਦੇਵਾਂਗੇ। ਠੀਕ ਹੈ। ਔਰ ਪੜ੍ਹਦੇ ਵੀ ਹੋ ਦਿਲ ਲਾ ਕੇ? ਜੀ ਜੀ ਠੀਕ ਹੋ ਗਿਆ। ਬਾਕੀ ਦੱਸੋ ਜੋ ਮੁਲਕ ਦੇ ਹਾਲਾਤ ਚੱਲ ਰਹੇ ਨੇ, ਇੰਟਰਸਟ ਲੈਂਦੇ ਹੋ ਸਿਆਸਤ 'ਚ? ਨਹੀਂ ਅਸੀਂ ਨਹੀਂ ਲੈਂਦੇ। ਅੱਛਾ ਪਸੰਦ ਹੈ ਕੋਈ ਸਿਆਸੀ ਲੀਡਰ? ਕੌਣ ਪਸੰਦ? ਕਿਉਂ ਪਸੰਦ ਹੈ? ਸ਼ੁਰੂ ਤੋਂ ਪਸੰਦ ਹੀ ਹੈ। ਸ਼ੁਰੂ ਤੋਂ ਤੁਹਾਡਾ ਹੋ ਨਹੀਂ ਹੋਇਆ, ਨਿੱਕੇ ਜਿਹੇ ਤਾਂ ਹੋ ਤੁਸੀਂ? ਨਹੀਂ ਉਹਨੇ ਹਕੂਮਤ ਅੱਛੀ ਕੀਤੀ ਹੈ, ਉਹਦੇ ਟਾਈਮ 'ਚ ਮਹਿੰਗਾਈ ਘੱਟ ਸੀ, ਹੁਣ ਵੇਖੋ ਇੰਨੀ ਮਹਿੰਗਾਈ ਹੈਗੀ। महंगाई बहुत ज़्यादा हो गई है सर। एलपीजी की गैस, सब्जियों के रेट, हर सामानों को लग गए हैं। गरीब आदमी कैसे गुजारा करे भाजी? हर पासे मकान का किराया दो, गड्डी की दिहाड़ी दो, सानू की बचता? कुछ भी नहीं बचता। लिहाजा साड़ी गुजारिश है मरीम नवाज ਨੂੰ खुदा ਦਾ खौफ करो, गरीबों के हाल से भी रहम करो कि ਅਸੀਂ लोग किस तरह जीए। ਸਰ ਇੱਕ ਪਾਸੋਂ ਖਬਰ ਆਈ ਹੈ, ਹਾਂਜੀ ਉਹ ਕਹਿੰਦੇ ਨੇ ਨਵੇਂ ਸੂਬੇ ਬਣਾ ਦੇਣੇ ਨੇ ਅਸੀਂ ਹੁਣ, ਹਾਂਜੀ, ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਅੱਲਾ ਕਰੇ ਜੀ ਨਵੇਂ ਸੂਬੇ ਬਣ ਕੇ ਚਲੋ ਇਹ ਮਸਲੇ ਹੱਲ ਹੋ ਜਾਣ, ਗਰੀਬ ਆਦਮੀ ਦੁਆਵਾਂ ਦੇਵੇਗਾ, ਹੱਲ ਹੋ ਜਾਣਗੇ ਸੂਬੇ ਬਣਨ ਨਾਲ ਮਸਲੇ ਹੱਲ। ਉਮੀਦ ਤੇ ਹੈਗੀ ਸਾਹਿਬ ਜੀ, ਚਲੋ ਚੰਗੀ ਗੱਲ ਹੈ। ਹਰ ਬੰਦਾ ਪਰੇਸ਼ਾਨ ਹੈ, ਮੁਸ਼ਕਲ ਦੌਰ ਆ ਗਿਆ, ਕਿਹੜੇ ਪਾਸੇ ਜਾਈਏ? ਗਰੀਬ ਦਾ ਸਿਰਫ ਅੱਲਾ ਹੀ ਹੈਗਾ ਹਾਫਿਜ਼, ਹਕੂਮਤ ਵੱਲੋਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਗੈਸ ਕਿੰਨੇ ਦੀ ਮਿਲ ਰਹੀ ਤੁਹਾਨੂੰ? ਗੈਸ ਹੈ ਜੀ 450 400 ਰੁਪਏ ਕਿਲੋ। ਓਹੋ ਤੇ ਸਰਕਾਰੀ ਰੇਟ ਕਿੰਨਾ ਪਤਾ? ਸਰਕਾਰੀ ਰੇਟ 256 ਰੁਪਏ। ਤੇ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਕਿ ਜੀ ਸਰਕਾਰੀ ਰੇਟ ਤੇ ਹੈ? ਸਰਕਾਰ ਸਭ ਨੂੰ ਕਹੀਦਾ, ਉਹ ਕਹਿੰਦੇ ਪਾਣੀ ਪਾਓ ਨਹੀਂ ਤੇ ਅੱਗੇ ਪਾਓ।
ਬਦਮਾਸ਼ੀ ਨਾਲ ਸੀਨਾ ਚੋਰੀ ਨਾਲ ਚੋਰੀ ਕਰਦੇ ਪਏ ਨਿਕਲੇ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਰੇਟ ਰੂਟ ਉਹਨਾਂ ਉੱਤੇ ਲਾਏ ਵੀ ਹੁੰਦੇ ਨੇ ਕਿ ਵੀ ਇਹ 400 450 ਸਰ ਆਪਣੀ ਮਰਜ਼ੀ ਹੈ, ਮਨਮਾਨੀ ਰੇਟ ਜਿਹੜੀ ਦੁਕਾਨ ਤੇ ਹੋਗੇ 270 ਰੁਪਏ, ਕੋਈ 280 ਰੁਪਏ, ਕੋਈ 400, ਕੋਈ 450, ਕੋਈ 420 ਰੁਪਏ। ਉਤੋਂ ਲੋਕਡਾਊਨ ਹੋ ਜਾਂਦਾ, ਰਾਤ ਨੂੰ 9 ਵਜੇ ਤੋਂ ਬਾਅਦ ਹੋਰ ਰੇਟ ਚੜ ਜਾਂਦੇ ਨੇ। ਠੀਕ ਹੈ। ਔਰ ਕਿਲੋ ਗੈਸ ਵਿੱਚ 800 ਗ੍ਰਾਮ ਪਾਉਂਦੇ ਨੇ ਗੈਸ। ਅੱਛਾ, ਮੈਂ ਕਈ ਲੋਕਾਂ ਕੋਲ ਸੁਣਿਆ ਹੈ ਕਿ ਗੈਸ ਦੇ ਜਿਹੜੀਆਂ ਦੁਕਾਨਾਂ ਵਾਲੇ ਨੇ ਉਹ ਆਪਣੀ ਮਰਜ਼ੀ ਦਾ ਰੇਟ ਲਾ ਰਹੇ ਨੇ, 400 450 ਪੌਣੇ 500, ਜਿੱਦਾਂ ਜਿੱਥੇ ਦਾ ਲੱਗਦਾ ਉਹ ਲਾ ਰਿਹਾ। ਹਕੂਮਤ ਨੂੰ ਚਾਹੀਦਾ ਹੈ ਕਿ ਥੋੜੀ ਜਿਹੀ ਇੱਧਰ ਵੀ ਨਜ਼ਰ ਕਰਨ ਕਿ ਰੇੜੀਆਂ ਵਾਲਿਆਂ ਨੂੰ ਤੁਸੀਂ ਪੁੱਛ ਰਹੇ ਹੋ, ਚੁੱਕ ਰਹੇ ਹੋ, ਸਟਾਲਾਂ ਵਾਲਿਆਂ ਨੂੰ ਵੀ ਪੁੱਛ ਰਹੇ ਹੋ, ਔਰ ਦੀਗਰ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਪੁੱਛ ਰਹੇ ਹੋ ਕਿ ਜੀ ਉਹ ਜਿਹੜੇ ਤੁਰ ਫਿਰ ਕੇ ਕੰਮ ਕਰ ਰਹੇ ਨੇ, ਪੈਰਾ ਵਾਲੇ ਫੋਰਸ ਵਾਲੇ ਰੋਕ ਰਹੇ ਨੇ, ਕਮੇਟੀ ਵਾਲੇ ਆ ਰਹੇ ਨੇ, ਤੇ ਜਿਹੜੇ ਆ ਗੈਸ ਵਾਲੇ ਨੇ ਬਿਲਾ ਵਜ੍ਹਾ ਦੇ ਜਿਹੜੇ ਇੰਨੇ ਪੈਸੇ ਵਧਾ ਰਹੇ ਨੇ, ਇਹਨਾਂ ਨੂੰ ਵੀ ਤਾਂ ਕੋਈ ਪੁੱਛੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਆ ਜਾਵਾਂਗੇ। ਭਾਈ ਜਾਨ ਇੱਕ ਨਵੀਂ ਖਬਰ ਆਈ ਹੈ ਜੀ, ਮਾਰਕੀਟ 'ਚ ਨਵੀਂ ਗੱਲ ਆ ਗਈ ਹੈ कि सूबे बन जाएंगे तो मुल्क के मसाइल हल हो जाएंगे जी। की समझते होंगे अगर मसाइल मुल्क के पाकिस्तान बनने से लेके अब तक जो कॉमन मसाइल हैं वो नहीं हल हो सके तो सूबे बनने से तो मैं समझता हूँ बिल्कुल नहीं होंगे, बिल्कुल भी नहीं होंगे। कोई तो फायदा मसाइल हैं कि अवाम का नुमाइंदा आएगा, उनके कोल बैठेगा, छोटे लेवल तक इख्तियारात जाएंगे। अल्लाह ताला करे कि इस तरह हो, अल्लाह ताला इन्हें इस हदायत दें और ये इस लाइन पे आएँ कि अवाम तक ये पहुँचे, घर घर पहुँचे, गली गली में आए। ये हमसे पूछे हमारे जो बेसिक मसाइल क्या हैं, ठीक है, बिजली के यूनिटों से लेके हर चीज़ में महंगाई है। तो अगर इस तरह हो जाए तो ये मिराकल ही समझूंगा मैं, मौज़ा ही है ये पाकिस्तान के लिए। तो अल्लाह ताला करे कि एक नया पाकिस्तान बन जाए अगर इस तरह हो जाए। नए पाकिस्तान के बड़े दावे पहले भी निकले थे, बना था तब। वही मैं कह रहा हूँ कि वही बेसिक वही चीज़ आई थी, पाकिस्तान बनने से लेके अभी तक कुछ भी नहीं हो रहा। जो भी आ रहा है बस हमें ही उल्लू बना रहे हैं, बस हम भी उल्लू बना रहे हैं और वो भी हमें बना रहे हैं। हम अपने आप को उल्लू बना रहे हैं, ठीक है, वो भी ये फ़ायदा उठा रहे हैं हमारा, हमें बना रहे हैं। सारे मसाइल होंगे किस तरह हल? जब हम अपने आप को सही करेंगे इंशाल्लाह ताला, छोटी छोटी चीज़ों में हम ईमानदारी करेंगे, अपना सबसे पहले हम अपने आप को जो अपने प्यारे नबी की जो सुन्नत है जब उसको फॉलो करना शुरू कर देंगे इंशाल्लाह, नमाज से लेके कुरान के तर्जमे से लेके हर चीज़ तक, तो ऑटोमेटिकली हम ऐसे हुक्मरान अपने लेके आएंगे, उस तरह का इनकलाब लेके आएंगे कि वो हुक्मरान भी फिर हमारे चुने हुए आएंगे, वो हमारे मसाइल सुनेंगे। तो ये पहले हमें अपने आप को सबसे पहले सही करना है, पहले अपने आप को जी इंशाल्लाह। सबसे पहले दसो कि करते की हो? मैं जॉब करना है। की जॉब करते हो? मैं कंसल्टेंसी, वीज़ा कंसल्टेंसी। अच्छा, लोगों को बाहर भेजते हो? आप भी ट्राई किया कभी बाहर जाना? आप हले तक पैसे नहीं पूरे हो रहे हैं। अच्छा हाँ, ठीक हो गया। किन्ने को पैसे चाहिए ने बाहर जाने वास्ते? पैसे अगर स्टडी ते जाओ तो 35-40 लाख लग जाता है, विजिट वीज़े ते जाओ 2.5-3 लाख लग जाता है, तो वो इतों मुल्क च जान नहीं देंगे। अरब मुल्कों च जाना हो तो फिर कितना खर्चा? अरब मुल्क से अगर तुम वर्क परमिट ते जाते हो, पैसे दे के जोड़े एजेंट विच पै ने, तो तुहाडा 8-9 लाख रुपया लग जाता है। अजकल लग रहे हैं वीज़े? अजकल घट ही वीज़े लग रहे, कंपनियां इधरों बंदे ले जा ही नहीं रही, उधरों ही बंदे हायर कर लेंदी। अवाम वैसे वाहवा आ रही है बाहर जाने वास्ते, आती है अवाम का पैसे हत्थां 'च लैके सर किले वेच के हत्थ 'च पैसे लैके फिर रहे, यार पैसे ले लो बाहर कला दो। लेकिन पैसे लोग फ्रॉड बहुत इस काम 'च आ गया, लोग जेबां 'च पा के 6-6 महीने साल यूज़ करके तो फिर पैसे थोड़े वापस दे देंगे ने, बंदा खजल हो के फिर किसी का तबार ही नहीं करता। ਤੁਹਾਡੇ ਵਾਲੀ ਸਾਈਡ ਤੇ ਨਹੀਂ ਫਰਾਡ ਕਰਦੇ? नहीं साढ़े वाले ਅਸੀਂ ਸਾਰਾ स्टडी वीज़ा करना। अच्छा, ठीक है, यूके USA ਤੇ ਇਹਦਾ ਫਿਨਲੈਂਡ ਤੇ ਸਵੀਡਨ ਇਹ ਸਟੱਡੀ ਵੀਜ਼ਾ ਦਾ ਕੰਮ ਕਰਦੇ। ਇਹਨਾਂ ਸਭ ਤੋਂ ਈਜ਼ੀ ਕਿੱਥੇ ਜਾਣਾ? ਸਭ ਤੋਂ ਈਜ਼ੀ ਫਿਲਹਾਲ ਇਹਦੇ ਸਵੀਡਨ ਤੇ ਫਿਨਲੈਂਡ ਹੈ, ਉਹਦੇ ਵਿੱਚ ਤੁਸੀਂ ਆਪਣਾ ਸਪਾਊਸ ਵੀ ਨਾਲ ਲੈ ਕੇ ਜਾ ਸਕਦੇ ਹੋ, ਬੱਚੇ ਵੀ ਨਾਲ ਲੈ ਕੇ ਜਾ ਸਕਦੇ ਹੋ। ਤਕਰੀਬਨ 35-40 ਲੱਖ ਰੁਪਈਆ, ਕੋਈ ਜ਼ਿਆਦਾ ਨਹੀਂ ਹੈਗਾ। ਔਰ ਖਰਚਾ ਕਿੰਨਾ? 35-40 ਲੱਖ ਰੁਪਈਆ ਲੱਗਣਾ, ਫੀਸਾਂ ਹੀ ਨੇ ਯੂਨੀਵਰਸਿਟੀ ਦੀਆਂ। ਟੋਟਲ ਖਰਚਾ ਮਤਲਬ ਫੈਮਿਲੀ ਵੀ ਨਾਲ ਹੋਵੇ? ਫੈਮਿਲੀ ਵਿਦ ਫੈਮਿਲੀ। ਜੇ ਇਕੱਲੇ ਜਾਣਾ ਹੋਏਗਾ? ਇਕੱਲੇ ਜਾਣਾ ਫਿਰ ਵੀ ਇੰਨਾ ਹੀ ਖਰਚਾ ਹੈ। ਤੁਸੀਂ ਤਾਂ ਭਾਵੇਂ ਮੇਰਾ ਵੀ ਜ਼ੇਨ ਬਣਾ ਦਿਓ। ਤੇ ਤੁਸੀਂ ਬਣਾਓ ਦੇਣ। ਅੱਛਾ, ਹੋਰ ਇਸ ਤੋਂ ਇਲਾਵਾ ਕੀ ਕਰਦੇ ਹੋ? ਇਸ ਤੋਂ ਇਲਾਵਾ ਬਸ ਛੋਟਾ ਮੋਟਾ ਕੰਮ ਆ ਆਪਣਾ, ਵਿਜ਼ਿਟ ਵੀਜ਼ਾ ਦਾ ਇਹ ਉਹ ਲੋਕਾਂ ਨੂੰ ਭੇਜ ਦਈਦਾ। 에ਅਰਲਾਈਨ ਟਿਕਟਿੰਗ ਦਾ ਸਾਡਾ ਕੰਮ ਹੈ ਮੇਨ। ਠੀਕ ਹੈ, ਗੁਜ਼ਾਰਾ ਠੀਕ ਹੋ ਰਿਹਾ? ਅੱਲਾ ਦਾ ਸ਼ੁਕਰ ਹੈ, ਬਸ ਮਿਹਨਤ ਕਰ ਰਹੇ ਹਾਂ ਤੇ ਗੁਜ਼ਾਰਾ ਹੋ ਰਿਹਾ, ਨਹੀਂ ਕਰਾਂਗੇ ਤੇ ਫਿਰ ਹਾਲਾਤ ਟੈਟ ਨੇ। ਅੱਛਾ, ਓਵਰਆਲ ਅਸੀਂ ਤਾਂ ਲੋਕਾਂ ਕੋਲ ਅੱਜ ਇਹ ਪੁੱਛ ਰਹੇ ਸਾਂ ਹਾਂਜੀ ਕਿ ਕਹਿ ਰਹੇ ਨੇ ਨਵੇਂ ਸੂਬੇ ਬਣ ਗਏ ਤੇ ਸਾਰੇ ਹੀ ਮਸਲੇ ਹੱਲ ਹੋ ਜਾਣਗੇ। ਕੀ ਸਮਝਦੇ ਹੋ ਜਾਣਗੇ ਮੁਲਕ ਦੇ ਮਸਲੇ ਹੱਲ? ਕੋਈ ਵੀ ਬੰਦਾ ਕਿਤੇ ਵੀ ਖੁਸ਼ ਨਹੀਂ ਹੈਗਾ, ਚਾਹੇ ਸੂਬੇ ਬਣ ਜਾਣ ਚਾਹੇ ਜੋ ਮਰਜ਼ੀ ਬਣ ਜਾਵੇ, ਹਰ ਬੰਦਾ ਕਿਤੇ ਨਾ ਕਿਤੇ ਸਰਜੀ ਤੰਗ ਹੈ।
ਠੀਕ ਹੈ ਮੇਰੇ ਕੋਲ ਬਾਹਰ ਦੇ ਬੰਦੇ ਵੀ ਆਉਂਦੇ ਨੇ, ਮੇਰੇ ਕੋਲ ਸਾਰੇ ਉੱਥੋਂ ਲੋਕ ਵੀ ਫੋਨ ਕਰਦੇ ਨੇ, ਉਹ ਵੀ ਕਹਿੰਦੇ ਅਸੀਂ ਇੱਥੇ ਸਰ ਜੀ ਤੰਗ ਹੀ ਆ। ਜੌਬ ਇਜ਼ ਜੌਬ, ਜੇ ਬਿਜ਼ਨਸ ਹੈ ਤੇ ਉਹ ਵੀ ਤੰਗ ਹੈ, ਜੇ ਵੱਡੀਆਂ ਲੈ ਤੇ ਉਹ ਵੀ ਜ਼ਿਆਦਾ ਪਰੇਸ਼ਾਨ ਹੈ, ਜੇ ਕੋਈ ਗਰੀਬ ਹੈ ਤੇ ਉਹ ਵੀ ਪਰੇਸ਼ਾਨ। ਜਿਹਨੇ ਕੋਲ ਪੈਸੇ ਥੋੜੇ ਨੇ ਉਹ ਪਰੇਸ਼ਾਨ ਹੈ, ਘਣੇ ਆ ਜਾਣ। ਜਿਹਨੇ ਕੋਲ ਬਹੁਤੇ ਨੇ ਉਹ ਇਹ ਪਰੇਸ਼ਾਨ ਹੈ ਕਿ ਇਹਨੂੰ ਹੋਰ ਵਧਾ ਲਿਆ ਜਾਵੇ ਤੇ ਇਹਦਾ ਕੀ ਹੱਲ ਕੀਤਾ ਜਾਵੇ। ਅੱਛਾ, ਕਿਹੜੀ ਸਾਈਡ ਤੇ ਹੋ ਤੁਸੀਂ, ਕਿੱਧਰ ਰਹਿੰਦੇ ਹੋ, ਕਿਹੜੇ ਇਲਾਕੇ? ਅਸੀਂ ਛਰੇ ਚ ਰਹਿੰਦੇ ਹਾਂ, ਵੈਸੇ ਅਸੀਂ ਪੱਤੋਗੀ ਤੋਂ। ਹਾਂ, ਤੁਹਾਡੇ ਐਕਸੈਂਟ ਤੋਂ ਮੈਨੂੰ ਥੋੜਾ ਲੱਗ ਰਿਹਾ ਸੀ ਕਿ ਲੋਰੀ ਐਕਸੈਂਟ ਨਹੀਂ ਹੈਗਾ ਪੰਜਾਬੀ ਦਾ। ਇਹ ਪੱਤੋ ਦਾ ਐਕਸੈਂਟ, ਇਹ ਪੱਤੋ ਦਾ ਐਕਸੈਂਟ। ਚਲੋ ਬਾਕੀ ਲੱਗਦਾ ਕੋਈ ਮਾਮਲਾ ਤਾਂ ਅੱਗੋਂ ਬਿਹਤਰ ਹੋਣਗੇ ਹਾਲਾਤ ਮੁਲਕ ਦੇ। ਕੁਛ ਕਿਹਾ ਨਹੀਂ ਜਾ ਸਕਦਾ ਸਰ ਜੀ, ਉਹ ਹਾਲਾਤ ਉਹਦੇ ਹੀ ਬਿਹਤਰ ਨੇ ਜਿਹੜਾ ਮਿਹਨਤ ਕਰੇਗਾ। ਬਾਕੀ ਕੋਈ ਗੱਲ ਨਹੀਂ, ਤੁਸੀਂ ਮਿਹਨਤ ਕਰ ਰਹੇ ਹੋ, ਆ ਰਹੇ ਹੋ, ਇਹ ਗਰਮੀ ਦੇ ਵਿੱਚ ਲੱਗੇ ਫਿਰਦੇ ਹੋ, ਅਸੀਂ ਵੀ ਗਰਮੀ 'ਚ ਲੱਗੇ ਫਿਰਨੇ। ਜੇ ਅਸੀਂ ਆਖਾਂਗੇ ਨਹੀਂ ਏਸੀ ਚਾਹੀਦਾ ਘਰ ਬੈਠੇ ਰਹੀਏ, ਫਿਰ ਨਹੀਂ ਚੱਸ ਆਣੀ, ਬਾਹਰ ਨਿਕਲ ਕੇ ਕੰਮ ਕਰਨਾ ਪਏਗਾ। ਸੂਬੇ ਬਣਨ ਨਾਲ ਹੱਲ ਹੋਣਗੇ ਮਾਮਲਾ? ਮੈਨੂੰ ਨਹੀਂ ਲੱਗਦਾ ਜੀ ਸੂਬੇ ਬਣਨ ਨਾਲ ਹੱਲ ਹੋਣਗੇ, ਕਿਉਂਕਿ ਜਿਹੜੇ ਪਹਿਲੇ ਤਹਿਸੀਲਾਂ ਸੀ ਉਹ ਜ਼ਿਲ੍ਹੇ ਬਣ ਗਏ। ਸਾਨੂੰ ਲੱਗਦਾ ਸੀ ਇਹ ਜ਼ਿਲ੍ਹਾ ਹੋ ਜਾਏਗਾ, ਇੱਥੇ ਬੜੇ ਮਾਹੌਲ ਆ ਜਾਏਗਾ, ਕੋਈ ਇੱਥੇ ਜੌਬਾਂ ਨਿਕਲਣ ਵਧੀਆਂ, ਪਾਸਪੋਰਟ ਆਫਿਸ ਆ ਜਾਏਗਾ, ਇਹ ਉਹ ਵੀ ਸਾਰਾ ਕੁਝ ਸਾਨੂੰ ਨਹੀਂ ਨਜ਼ਰ ਆਇਆ। ਸਾਨੂੰ ਇਹ ਸਮਝ ਲੱਗੀ ਅਸੀਂ ਆਪਦੀ ਮਦਦ ਆਪ ਦੇ ਤਹਿਤ ਹੀ ਕੰਮ ਕਰਾਂਗੇ। ਅੱਛਾ ਨਾਜ਼ਰੀਨ, ਅਸੀਂ ਇਹ ਸਾਰੀ ਆਵਾਮ ਨਾਲ ਗੱਲ ਕੀਤੀ, ਜਿਹੜਾ ਸਾਨੂੰ ਬੰਦਾ ਅੱਜ ਟੱਕਰਿਆ ਉਹਦੇ ਨਾਲ ਗੱਲ ਕੀਤੀ, ਸੂਬਿਆਂ ਦੇ ਹਵਾਲੇ ਨਾਲ ਵੀ, ਬਾਕੀ ਉਹਨਾਂ ਦੇ ਮਸਾਇਲ ਦੇ ਹਵਾਲੇ ਨਾਲ ਵੀ ਗੱਲ ਕੀਤੀ। ਹਰ ਬੰਦੇ ਦਾ ਇਹੀ ਕਹਿਣਾ ਸੀ ਕਿ ਮਹਿੰਗਾਈ ਘਟਾਵਣ, ਕੋਈ ਐਸਾ ਕੰਮ ਕਰਨ ਜਿਹਦੇ ਨਾਲ ਆਮ ਆਦਮੀ ਨੂੰ ਰਿਲੀਫ ਮਿਲਣ। ਔਰ ਬਾਕੀ ਅੱਲਾ ਬਿਹਤਰ ਜਾਣਦਾ ਕਿ ਆਉਣ ਵਾਲੇ ਵਕਤ 'ਚ ਕੀ ਹੋਣਾ ਹੈ। ਫਾਇਦੇ ਵੀ ਨੇ, ਨੁਕਸਾਨਾਤ ਵੀ ਨੇ, ਲੇਕਿਨ ਆਵਾਮ ਇਹੀ ਚਾਹੁੰਦੀ ਹੈ ਕਿ ਸਾਨੂੰ ਰਿਲੀਫ ਦਿੱਤਾ ਜਾਏ। ਬਾਕੀ ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।